ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਤੇ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਜੁੜ ਚੁੱਕੇ ਨੇ ਦੀਪਕ ਸ਼ਰਮਾ ਜੀ। ਉਹਨਾਂ ਦਾ ਪਹਿਲਾਂ ਸਵਾਗਤ ਕਰਦੇ ਹਾਂ ਤੇ ਫਿਰ ਸਪਾਂਸਰਸ ਦਾ ਕਰਦੇ ਹਾਂ ਧੰਨਵਾਦ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਾਡੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਗੁਰਦੀਪ ਸਿੰਘ ਬਿਰਦੀ ਕਲੋਬੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਰਵਿੰਦਰ ਹਲਵਾਰਾ ਫਰੈਜ਼ਨੋ, ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ, ਰਾਹੁਲ ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਮੀਰੀ ਪੇਰੀ ਸੇਵਾ ਸੁਸਾਇਟੀ ਫਰੈਜ਼ਨੋ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਤੁਸੀਂ ਹੋਮ ਲੋਨ ਤਾਂ ਇਹਨਾਂ ਦੇ ਨਾਲ 559 905 2575 ਤੇ ਗੱਲ ਕੀਤੀ ਜਾ ਸਕਦੀ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਕੇਜਰੀਵਾਲ ਤੋਂ। ਨਾਰਾ ਦਿੱਤਾ ਗਿਆ ਸੀ ਕੇਜਰੀਵਾਲ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ, ਪਰ ਹੁਣ ਜਿਹੜੇ ਲੋਕ ਸਮੀਖਿਅਕ ਨੇ ਉਹ ਕਹਿੰਦੇ ਕੇਜਰੀਵਾਲ ਕੇਜਰੀਵਾਲ ਇਦਾਂ ਨਾ ਕਰ ਪੰਜਾਬ ਨਾਲ। ਆਪ ਦੇ ਵਿਧਾਇਕ ਕਹਿੰਦੇ ਦਿੱਲੀ ਸੱਦ ਲਏ ਆ ਜੀ। ਮਾਮਲਾ ਉਹੀ ਖਰੀਦੋ ਫਰੋਖਤ ਵਾਲਾ ਜਿਹੜਾ ਮਸਲਾ ਇੱਕ ਦੋ ਦਿਨਾਂ ਤੋਂ ਭਖਿਆ ਹੋਇਆ ਜੀ। ਬਿਲਕੁਲ ਪ੍ਰਵੀਨ ਜੀ, ਇਹ ਗੱਲ ਦਰੁਸਤ ਹੈ ਕਿ ਕੱਲ ਦੇਰ ਸ਼ਾਮ ਇਹ ਖਬਰ ਸਾਹਮਣੇ ਆਉਂਦੀ ਹੈ ਕਿ ਸਾਰੇ ਪੰਜਾਬ ਦੇ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਜਿਹੜੇ 92 MLA ਨੇ ਉਹਨਾਂ ਨੂੰ ਦਿੱਲੀ ਤਲਬ ਕਰ ਲਿਆ ਗਿਆ। 18 ਸਤੰਬਰ ਨੂੰ ਉਹਨਾਂ ਨੂੰ ਦਿੱਲੀ ਬੁਲਾਇਆ ਗਿਆ ਅਰਵਿੰਦ ਕੇਜਰੀਵਾਲ ਵੱਲੋਂ ਬੈਠਕ ਕਰਨ ਦੇ ਲਈ। ਹੁਣ ਇਹ ਰਣਨੀਤੀ ਘੜੀ ਜਾਣੀ ਹੈ, ਕੋਈ ਗੁਜਰਾਤ ਨੂੰ ਲੈ ਕੇ, ਹਿਮਾਚਲ ਨੂੰ ਲੈ ਕੇ, ਜਾਂ ਜਿਹੜੇ ਖਰੀਦੋ ਫਰੋਖਤ ਦਾ ਮਾਮਲਾ ਉਸ ਤੋਂ ਰੋਕਣ ਦੀ ਕਵਾਇਦ ਹੈ, ਜਾਂ ਇਸ ਦੇ ਵਿੱਚ ਕੋਈ ਨਵੀਂ ਸਕ੍ਰਿਪਟ ਸ਼ਾਮਲ ਹੋਣੀ ਹੈ। ਇਹ ਸਾਰਾ ਅਜੇ ਚਰਚਾ 'ਚ ਹੈ। ਪਰ ਸਵਾਲ ਫਿਰ ਇੱਕ ਵਾਰ ਉਹੀ ਹੈ ਕਿ ਇਹ ਗੱਲ ਬਿਲਕੁਲ ਹੁਣ ਹੋਰ ਸਾਫ਼ ਹੁੰਦੀ ਜਾ ਰਹੀ ਹੈ ਕਿ ਪੰਜਾਬ ਸਰਕਾਰ ਦਿੱਲੀ ਤੋਂ ਚੱਲ ਰਹੀ ਹੈ। ਪਹਿਲਾਂ ਜੇਕਰ ਕਾਂਗਰਸ ਹਾਈ ਕਮਾਂਡ ਵਜੋਂ ਭੂਮਿਕਾ ਨਿਭਾਉਂਦੀ ਸੀ, BJP ਹਾਈ ਕਮਾਂਡ ਵਜੋਂ ਭੂਮਿਕਾ ਨਿਭਾਉਂਦੀ ਸੀ ਅਕਾਲੀਆਂ ਨਾਲ, ਤਾਂ ਲੀਡਰ ਬੁਲਾਏ ਜਾਂਦੇ ਸੀ। ਮੰਨ ਲਓ ਬਾਦਲ ਸਾਹਿਬ ਚਲੇ ਗਏ, ਸੁਖਬੀਰ ਬਾਦਲ ਚਲੇ ਗਏ, ਇੱਧਰੋਂ ਕੈਪਟਨ ਚਲੇ ਗਏ, ਪਾਰਟੀ ਦਾ ਪ੍ਰਧਾਨ ਚਲਾ ਗਿਆ। ਪਰ ਇੱਦਾਂ ਕਦੇ ਨਹੀਂ ਹੋਇਆ ਕਿ ਸਾਰੇ ਹੀ ਮੰਤਰੀ ਸੰਤਰੀ MLA ਤੱਕ ਉੱਥੇ ਬੁਲਾਏ ਜਾਂਦੇ ਰਹਿਣ। ਇਹ ਪਹਿਲਾਂ ਵੀ ਹੋ ਲਿਆ ਤੇ ਹੁਣ ਫੇਰ। ਸੋ ਇਸ ਤੋਂ ਪਹਿਲਾਂ ਅਫਸਰ ਵੀ ਬੁਲਾਏ ਜਾਂਦੇ ਰਹੇ। ਇਹ ਚਰਚਾ ਵੱਖਰੀ ਹੈ। ਪਰ ਜਿਹੜਾ ਮਾਮਲਾ ਅੱਜ ਪੰਜਾਬ ਦੇ ਵਿੱਚ ਚਰਚਾ 'ਚ ਉਹੀ ਹੈ ਕਿ 25-25 ਕਰੋੜ 'ਚ ਜਿਹੜੇ MLA ਖਰੀਦਣ ਦੀ ਮਤਲਬ ਚਰਚਾ ਹੈ ਕਿ ਜੀ ਸਾਡੇ MLA ਆਮ ਆਦਮੀ ਪਾਰਟੀ ਕਹਿੰਦੀ ਕਿ BJP ਖਰੀਦਣ ਜਾ ਰਹੀ ਹੈ। ਉਸ ਨੂੰ ਲੈ ਕੇ ਆਮ ਆਦਮੀ ਪਾਰਟੀ ਕਦਮ ਹੋਰ ਅੱਗੇ ਆਈ। ਆਪਾਂ ਕੱਲ ਗੱਲ ਕਰ ਰਹੇ ਸੀਗੇ ਜੀ, ਕੋਈ ਵੀਡੀਓ ਰਿਕਾਰਡਿੰਗ, ਕੋਈ ਆਡੀਓ ਰਿਕਾਰਡਿੰਗ, ਕੋਈ ਸਬੂਤ, ਉਹ ਤੱਥ ਸਾਹਮਣੇ ਰੱਖਣ। ਹੁਣ ਕਹਿੰਦੇ ਜਨਾਬ ਕਹਿੰਦੇ ਸਾਡੇ ਕੋਲ ਤੱਥ ਹੈਗੇ, ਸਾਡੇ ਕੋਲ ਆਡੀਓ ਰਿਕਾਰਡਿੰਗ ਵੀ ਹੈਗੀ, ਸਾਡੇ ਕੋਲ ਵੀਡੀਓ ਰਿਕਾਰਡਿੰਗ ਵੀ ਹੈਗੀ, ਪਰ ਸਾਡੀ ਜਾਨ ਨੂੰ ਖਤਰਾ, ਇਸ ਲਈ ਅਸੀਂ ਜਨਤਕ ਨਹੀਂ ਕਰ ਸਕਦੇ। ਪ੍ਰਵੀਨ ਜੀ, DGP ਨੂੰ ਮਿਲਣ ਗਏ ਕੱਲ, 11 MLA ਨੂੰ ਨਾਲ ਲੈ ਕੇ ਗਏ। 11 MLA ਕਹਿੰਦੇ ਇਹ ਉਹ ਨੇ ਜਿਨ੍ਹਾਂ ਤੱਕ ਪਹੁੰਚ ਕੀਤੀ ਜਾ ਰਹੀ ਸੀ। ਕਹਿੰਦੇ ਜਦੋਂ ਲਗਾਤਾਰ ਸਾਡੇ ਨਾਲ ਸੰਪਰਕ ਹੋ ਰਿਹਾ ਸੀ, ਖਾਸ ਕਰਕੇ ਜਲੰਧਰ ਤੋਂ ਜਿਹੜੇ MLA ਨੇ ਜਿਹੜੇ BJP ਚੋਂ ਹੀ ਨਿਕਲ ਕੇ ਆਏ ਨੇ, ਸ਼ੀਤਲ ਹੋਰੀ, ਸੋ ਉਹਨਾਂ ਦੇ ਹਵਾਲੇ ਨਾਲ ਕਹਿੰਦੇ ਕਿ ਉਹਨਾਂ ਤੱਕ ਪਹੁੰਚ ਹੋ ਰਹੀ ਸੀ। ਤੋਂ ਇੱਕ ਸਾਜ਼ਿਸ਼ ਬਣਾਈ ਗਈ, ਇੱਕ ਗੇਮ ਬਣਾਈ ਗਈ ਤਾਂ ਕਿ ਉਹ ਜਦੋਂ ਅਗਲੀ ਵਾਰ ਫੋਨ ਆਉਣ ਤਾਂ ਫੋਨ ਰਿਕਾਰਡ ਕਰ ਲਏ ਜਾਣ। ਕਹਿੰਦੇ ਫੋਨ ਰਿਕਾਰਡ ਕਰ ਲਏ, ਉਹਨਾਂ ਨਾਲ ਮੁਲਾਕਾਤਾਂ ਤੈਅ ਹੋਈਆਂ, ਮੁਲਾਕਾਤ ਰਿਕਾਰਡ ਨੇ, ਪਰ ਉਹ ਕਹਿੰਦੇ ਅਸੀਂ ਦੱਸ ਨਹੀਂ ਸਕਦੇ, ਅਸੀਂ ਉਹ ਨਾਂ ਨਹੀਂ ਦੱਸ ਸਕਦੇ ਕਿਉਂਕਿ ਉਹਦੇ ਨਾਲ ਸਾਡੇ ਪਰਿਵਾਰ ਨੂੰ ਖਤਰਾ। ਤੇ ਜਦੋਂ DGP ਨੂੰ ਗਏ ਉੱਥੇ ਵੀ ਨਹੀਂ ਦੱਸਣਾ ਸੀ ਜੀ, ਤੇ DGP ਨੂੰ ਵੀ ਨਹੀਂ ਦੱਸੇ। ਤੇ ਇਹਦਾ ਮਤਲਬ ਫਿਰ ਇਹਦਾ ਮਤਲਬ ਕੀ ਸੱਚਾਈ ਹੈ ਜਾਂ ਨਹੀਂ? ਕਿਤੇ FIR ਉਲਟੀ ਤਾਂ ਨਹੀਂ ਪੈ ਜਾਏਗੀ ਉਹਨਾਂ ਨੂੰ? ਕੱਲ ਜਦੋਂ ਹਰਪਾਲ ਚੀਮਾ ਹੋਰਾਂ ਨੇ ਪ੍ਰੈਸ ਕਾਨਫਰੰਸ ਕੀਤੀ ਕਿ ਆਹ 11 MLA ਨੇ ਜੀ ਜਿਨ੍ਹਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ, ਉਹਨਾਂ 'ਚ ਦਿਨੇਸ਼ ਚੱਡਾ ਦਾ ਨਾਂ ਹੈ, ਉਹਨਾਂ ਦੇ ਵਿੱਚ ਰਮਨ ਅਰੋੜਾ, ਉਹਨਾਂ ਦੇ ਵਿੱਚ ਬੁੱਧ ਰਾਮ, ਉਹ 'ਚ ਕੁਲਵੰਤ ਸਿੰਘ ਪੰਡੌਰੀ, ਨਰਿੰਦਰ ਕੌਰ ਭਰਾਜ, ਰਜਨੀਸ਼ ਦਹੀਆ, ਰੁਪਿੰਦਰ ਸਿੰਘ ਹੈਪੀ, ਸ਼ੀਤਲ ਨਰਾਗ, ਮਨਜੀਤ ਸਿੰਘ ਬਲਾਸਪੁਰਾ, ਲਾਭ ਸਿੰਘ ਉਗੋਕੇ, ਕੁਲਜੀਤ ਰੰਧਾਵਾ, ਇਹ ਸਾਰੇ ਨੇ ਜੀ। ਕਹਿੰਦੇ ਇਹਨਾਂ ਨੇ ਸ਼ਿਕਾਇਤ ਦਰਜ ਕਰਾਈ ਹੈ ਤੇ ਸ਼ਿਕਾਇਤ ਦਰਜ ਕਰਾਉਣ ਤੋਂ ਬਾਅਦ ਕਹਿੰਦੇ ਇਹਨਾਂ ਨੇ ਕਿਹਾ ਜੀ ਕਿ ਆ ਅਣਜਾਣ ਲੋਕਾਂ ਦੇ ਖਿਲਾਫ FIR ਕੱਟੀ ਗਈ ਹੈ, ਅਣਪਛਾਤੇ ਲੋਕਾਂ ਦੇ ਖਿਲਾਫ FIR ਕੱਟੀ ਗਈ ਹੈ। ਮਤਲਬ ਕਹਿੰਦੇ ਜੀ ਇੱਕ ਪਾਸੇ ਸ਼ੀਤਲ ਦਾ ਇਹ ਕਹਿਣਾ ਹੈ ਕਿ ਮੇਰੇ ਕੋਲ ਜਿਹੜਾ ਫੋਨ ਆਉਂਦਾ ਸੀ ਉਹ ਪਹਿਲਾਂ ਪੰਜਾਬੀ 'ਚ ਗੱਲ ਸ਼ੁਰੂ ਹੁੰਦੀ ਸੀ ਜੀ, ਤੇ ਕਹਿੰਦੇ ਪੰਜਾਬੀ ਜਦੋਂ ਗੱਲ ਸ਼ੁਰੂ ਹੁੰਦੀ ਸੀ ਫਿਰ ਇੱਕ ਤੀਏ ਬੰਦੇ ਨੂੰ ਲਾਈਨ 'ਚ ਲੈ ਲਿਆ ਜਾਂਦਾ ਸੀ, ਉਹ ਹਿੰਦੀ ਬੋਲਦਾ ਸੀ।
ਤੇ ਸਾਡੀਆਂ ਮੀਟਿੰਗਾਂ ਤੱਕ ਤੈਅ ਹੋਈਆਂ। ਪਹਿਲਾਂ ਚੰਡੀਗੜ੍ਹ ਮੇਰੇ ਫਲੈਟ 'ਚ ਮਿਲਣਾ ਤੈਅ ਹੋਇਆ, ਫਿਰ ਸੁਖਨਾ ਲੇਕ ਤੇ ਮਿਲਣਾ ਤੈਅ ਹੋਇਆ। ਅਸੀਂ ਉਹ ਸਾਰੀ ਰਿਕਾਰਡਿੰਗ ਰੱਖੀ ਵੀ ਆ, ਸਾਰੀ ਵੀਡੀਓਗ੍ਰਾਫੀ ਹੈਗੀ ਆ ਸਾਡੇ ਕੋਲ, ਬੰਦੇ ਮਿਲਣ ਆਏ, ਆ ਹੋਇਆ। ਤੇ ਉਹ ਅਸੀਂ ਕਹਿੰਦੇ ਪਲਾਨ ਤਹਿਤ ਸਾਜ਼ਿਸ਼ ਹੈ, ਸਾਰਾ ਕੁਝ ਡਾਟਾ ਇਕੱਠਾ ਕਰ ਲਿਆ। ਪਰ ਸਵਾਲ ਇਹ ਹੈ ਕਿ ਫਿਰ ਉਹ ਡਾਟਾ ਜਨਤਕ ਕਿਉਂ ਨਹੀਂ? ਜਿਹੜੇ ਗੱਲ ਹਰ ਗੱਲ ਮੀਡੀਆ 'ਚ ਲਿਜਾਣ ਦਾ ਦਮ ਕਰਦੇ ਨੇ, ਜਿਹੜੇ ਲੋਕਾਂ ਨੂੰ ਕਹਿੰਦੇ ਨੇ ਕੈਮਰੇ ਔਨ ਰੱਖਿਓ, ਹੁਣ ਆਪਣੀ ਗੱਲ ਕਿਉਂ ਨਹੀਂ ਜਨਤਕ ਕਰ ਰਹੇ? ਸੋ ਇਸ ਲਈ ਇਸ ਮਸਲੇ ਨੂੰ ਲੁਕੋਇਆ ਕਿਉਂ ਜਾ ਰਿਹਾ, ਇਹ ਵੱਡਾ ਸਵਾਲ ਖੜਾ ਹੋ ਗਿਆ। ਤੇ ਇਹ ਹਵਾਲਾ ਦਿੰਦੇ ਨੇ, ਕਹਿੰਦੇ ਸਾਡੀ ਜਾਨ ਨੂੰ ਖਤਰਾ। ਸ਼ੀਤਲ ਜੀ ਉਹ ਐਮਐਲਏ ਨੇ ਜਿਹੜੇ 18 ਸਾਲ ਬੀਜੇਪੀ 'ਚ ਰਹੇ ਨੇ। ਇਹਦਾ ਮਤਲਬ ਬੀਜੇਪੀ 'ਚ ਉਹਨਾਂ ਦਾ ਤਾਲੁਕਾਤ ਹੈਗਾ ਜੀ, ਔਰ ਉਹ ਤਾਲੁਕਾਤ ਦਾ ਅਸਰ ਵੀ ਦਿਖਿਆ। ਸ਼ੀਤਲ ਹੋਰਾਂ ਨੇ 4 ਐਮਸੀ ਤੋੜੇ ਨੇ ਬੀਜੇਪੀ ਦੇ, ਮੰਡਲ ਆਯੋਗ ਦੇ ਲੀਡਰ ਤੋੜੇ ਨੇ। ਉਹਨਾਂ ਦੇ ਜਿਹੜਾ ਮੰਡਲ ਹੁੰਦਾ, ਮੰਡਲ ਪੱਧਰ ਦਾ, ਜਿਵੇਂ ਆਪਣਾ ਬਲਾਕ ਪੱਧਰ ਹੁੰਦਾ ਕੁਛ ਹੁੰਦਾ, ਇਦਾਂ ਉਹਨਾਂ ਨੇ ਜੁੰਟਾਂ ਬਣਾਈਆਂ, ਉਹਨੇ ਉਸ ਲੈਵਲ ਦੇ ਲੀਡਰ ਤੋੜੇ ਨੇ। ਇੱਕ ਜੋੜੇ ਦਾ ਜੋੜਾ ਤੋੜਿਆ, ਮਤਲਬ ਘਰ ਵਾਲੀ ਐਮਸੀ ਆ ਤੇ ਬੰਦਾ ਉਹਦਾ ਘਰ ਵਾਲਾ ਉਹਦਾ ਲੀਡਰ ਹੈ ਬੀਜੇਪੀ ਦਾ, ਉਹ ਵੀ ਤੋੜਿਆ। ਸੋ ਇਦਾਂ ਲੀਡਰ ਤੋੜ ਕੇ ਰਲਾਏ ਨੇ ਇੱਕ ਦਿਨ ਪਹਿਲਾਂ। ਸੋ ਜੇਕਰ ਐਮਐਲਏ ਦਾ ਮੁੱਲ ਬੀਜੇਪੀ 25-25 ਕਰੋੜ ਪਾ ਰਹੀ ਹੈ, ਕੀ ਇਹ ਇੰਨੇ ਮਤਲਬ ਕਿ ਬਿਨਾਂ ਦੇਣ ਲੈਣ ਤੋਂ ਹੀ ਆ ਗਏ ਐਮਸੀ? ਫਿਰ ਇਹ ਵੀ ਦੱਸ ਦੇਣ ਕਿ ਹੁਣ ਇਹਨਾਂ ਦਾ ਮੁੱਲ ਵੀ ਕੋਈ ਪਿਆ। ਜੇ ਐਮਐਲਏ ਦਾ ਮੁੱਲ 25 ਕਰੋੜ ਦਾ, ਚੌਥਾ ਹਿੱਸਾ ਤਾਂ ਐਮਸੀ ਦਾ ਪਿਆ ਹੋਣਾ। ਕਿ 4-4 ਕਰੋੜ ਦਿੱਤੇ ਨੇ, ਕਿ 6-6 ਕਰੋੜ ਦਿੱਤੇ ਨੇ, ਕਿੰਨਾ ਹਿੱਸਾ ਦਿੱਤਾ? ਸੋ ਇਸ ਲਈ ਇਹ ਸਵਾਲ ਖੜਾ ਕਿ ਕੀ ਇਹਨਾਂ ਦਾ ਮੁੱਲ ਪਾਇਆ ਭਾਈ? ਹੁਣ ਇਸ ਚਰਚਾ ਦਾ ਮਸਲਾ ਇਸੇ ਗੱਲ ਤੋਂ ਦੇਖਿਆ ਜਾ ਰਿਹਾ ਕਿ ਬੀਜੇਪੀ ਦੇ ਜਿਹੜੇ ਐਮਸੀ ਤੋੜੇ ਨੇ, ਉਸ ਨੂੰ ਲੈ ਕੇ ਇਹਨਾਂ ਨੂੰ ਸੀਗਾ ਕਿ ਬੀਜੇਪੀ ਸਾਡੇ ਤੇ ਹਮਲਾਵਰ ਹੋਊਗੀ, ਇਸ ਲਈ ਉਹਨਾਂ ਦੇ ਹਮਲਾਵਰ ਹੋਣ ਤੋਂ ਪਹਿਲਾਂ ਅਸੀਂ ਇੱਕ ਆਪਣਾ ਢਾਲ ਬਣਾ ਲਈਏ। ਤੇ ਕਹਿੰਦੇ ਇਹ ਢਾਲ ਬਣਾਈ ਹੈ ਬੀਜੇਪੀ, ਇਹ ਦਮ ਭਰਦੀ ਹੈ ਕਿ ਢਾਲ ਬਣਾਈ ਆ। ਪਰ ਆਮ ਆਦਮੀ ਪਾਰਟੀ ਕਹਿੰਦੀ ਸਾਡੇ ਕੋਲ ਰਿਕਾਰਡਿੰਗ ਵੀ ਹੈਗੀ, ਸਾਡੇ ਕੋਲ ਆਡੀਓ ਵੀ ਹੈਗੀ, ਸਾਡੇ ਕੋਲ ਵੀਡੀਓ ਵੀ ਹੈਗੀ, ਅਸੀਂ ਤੱਥ ਡੀਜੀਪੀ ਸਾਹਿਬ ਨੂੰ ਦੱਸੇ ਨੇ, ਪਰ FIR ਅਸੀਂ ਅਣਪਛਾਤੇ ਲੋਕਾਂ ਦੇ ਦਰਜ ਕਰਾਈ ਆ, ਉਹ 'ਚ ਅਸੀਂ ਨਾਂ ਨਹੀਂ ਕਿਸੇ ਦੇ ਦੱਸੇ। ਸੋ ਇਸ ਨੇ ਕਿਤੇ ਨਾ ਕਿਤੇ ਸਵਾਲ ਖੜਾ ਕਰ ਦਿੱਤਾ ਕਿ ਕੀ ਇਹ ਸਿਰਫ ਖੇਡ ਹੈ? ਔਰ ਇੱਕ ਬੀਜੇਪੀ ਵਾਲੀ ਉਹ ਨੀਤੀ, ਪ੍ਰਵੀਨ ਜੀ, ਜਦੋਂ ਬੀਜੇਪੀ ਕਿਸੇ ਮਸਲੇ ਦੇ ਉੱਤੇ ਕਿਸੇ ਉਹਨਾਂ ਨੇ ਕੁਝ ਵੇਚਣਾ ਹੋਵੇ ਨਾ, ਤਾਂ ਉਹ ਇੰਨਾ ਰੌਲਾ ਪਾਉਂਦੇ ਨੇ। ਉਹਨਾਂ ਲਈ ਇਹ ਕਹਾਵਤ ਬਣ ਚੁੱਕੀ ਹੈ ਕਿ ਉਹ ਝੂਠ ਨੂੰ ਇੰਨੀ ਵਾਰ ਬੋਲਦੇ ਨੇ ਕਿ ਲੋਕਾਂ ਨੂੰ ਸੱਚ ਲੱਗਣ ਲੱਗ ਜਾਂਦੀ ਹੈ। ਸੋ ਉਹੀ ਜਿਹੀਆਂ ਨੀਤੀਆਂ ਆਮ ਆਦਮੀ ਪਾਰਟੀ ਅਪਣਾ ਰਹੀ ਆ। ਕੱਲ ਹਰਪਾਲ ਚੀਮਾ ਹੋਰੀ ਜਦੋਂ ਪਹਿਲੀ ਵਾਰ ਪ੍ਰੈਸ ਕਾਨਫਰੰਸ ਕਰਦੇ ਨੇ ਔਰ ਦੂਜੀ ਵਾਰ ਪ੍ਰੈਸ ਕਾਨਫਰੰਸ ਕਰਦੇ ਨੇ, ਉਹਦੇ ਦਰਮਿਆਨ ਮੀਤ ਹੇਅਰ ਨੂੰ ਵੀ ਲਾ ਦਿਓ, ਅਮਨ ਅਰੋੜੇ ਨੂੰ ਵੀ ਲਾ ਦਿਓ, ਕਰਨ ਉਹਨੂੰ ਕੰਗ ਨੂੰ ਵੀ ਲਾ ਦਿਓ ਜਿਹੜਾ ਮੁੱਖ ਬੁਲਾਰਾ ਹੈ। ਸੋ ਲੀਡਰ ਬਿਠਾ ਲਿਓ। ਤਾਂ ਲਗਾਤਾਰ ਪ੍ਰੈਸ ਕਾਨਫਰੰਸਾਂ ਵੱਖ-ਵੱਖ ਰੂਪ ਦੇ ਵਿੱਚ, ਸੋ ਲਗਾਤਾਰ ਲੀਡਰਾਂ ਦੀ ਫੌਜ ਉਤਾਰੀ ਮੈਦਾਨ 'ਚ। ਪਰ ਇਹ ਸਭ ਦੇ ਦਰਮਿਆਨ ਮੁੱਖ ਮੰਤਰੀ ਸਾਹਿਬ ਸਾਡੇ ਉੱਥੋਂ ਬੈਠ ਕੇ ਸੁਨੇਹਾ ਲਾ ਰਹੇ ਨੇ ਕਿ ਨਹੀਂ, ਮੇਰੇ ਐਮਐਲਏ ਵਿਕਣ ਵਾਲੇ ਨਹੀਂ। ਤੇ ਪਰ ਉਹਨਾਂ ਨੇ ਇਹ ਨਹੀਂ ਕਿਹਾ ਕਿ ਐਮਐਲਏ ਦੀ ਬੈਠਕ ਆ ਕੇ ਮੈਂ ਕਰੂੰਗਾ, ਲੀਡਰਾਂ ਨਾਲ ਗੱਲ ਮੈਂ ਕਰੂੰਗਾ। ਉਹ ਸੁਨੇਹਾ ਕੇਜਰੀਵਾਲ ਜੀ ਦਾ ਆਇਆ। ਇਸ ਲਈ ਇੱਥੋਂ ਸਾਫ਼ ਹੈ ਕਿ ਇਸ ਮਾਮਲੇ ਨੂੰ ਕੀ ਇਹ ਸਰਾਰੀ ਵਾਲਾ ਮਾਮਲਾ ਦਬਾਉਣ ਦੀ ਕੋਸ਼ਿਸ਼ ਹੈ, ਕੀ ਇਹ ਉਹਨਾਂ ਦੇ ਐਮਸੀ ਸ਼ਾਮਲ ਕੀਤੇ ਨੇ ਉਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਹੈ, ਕੀ ਇਹ ਮਾਮਲਾ ਗੁਜਰਾਤ ਔਰ ਹਿਮਾਚਲ ਦੇ ਵਿੱਚ ਜਾ ਕੇ ਵੇਚਣ ਦਾ ਹੈ। ਦੂਸਰੇ ਪਾਸੇ ਸ਼ੀਤਲ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਸਾਨੂੰ ਇਹ ਲੱਗਦਾ ਕਿ ਉਹ ਇਸ ਲਈ ਸਾਡੇ ਐਮਐਲਏ ਤੋੜਨੇ ਚਾਹੁੰਦੇ ਸੀ ਤਾਂ ਕਿ ਸਾਤੋਂ ਫਿਰ ਗੁਜਰਾਤ ਔਰ ਹਿਮਾਚਲ 'ਚ ਪ੍ਰਚਾਰ ਕਰਾ ਸਕਣ ਆਮ ਆਦਮੀ ਪਾਰਟੀ ਦੇ ਖਿਲਾਫ ਕਿ ਦੇਖੋ ਜੀ ਤਾਂ ਇਹੀ ਜੀ ਹੈ, ਸਾਨੂੰ ਇਸ ਲਈ ਛੱਡ ਕੇ ਆਉਣੀ ਪਈ। ਸੋ ਇਸ ਲਈ ਉਹ ਇਹ ਦਮ ਭਰਦੇ ਨੇ। ਦੂਸਰੇ ਪਾਸੇ ਇਹ ਕਿਹਾ ਜਾ ਰਿਹਾ ਰਾਜਨੀਤਿਕ ਮਾਹਿਰਾਂ ਵੱਲੋਂ ਕਿ ਨਹੀਂ, ਹੁਣ ਇਹ ਵੇਚਣਗੇ ਜਾ ਕੇ ਗੁਜਰਾਤ ਔਰ ਹਿਮਾਚਲ 'ਚ ਮੁੱਦਾ ਕਿ ਦੇਖੋ ਜੀ ਤਾਂ ਐਂ ਖਰੀਦਦੇ ਨੇ, ਬੰਦਿਆਂ ਨੂੰ ਤੋੜਦੇ ਨੇ ਜੀ, ਸੌਦਾ ਕਰਦੇ ਨੇ, ਪਰ ਅਸੀਂ ਖੜੇ ਰਹਿੰਦੇ, ਅਸੀਂ ਵਿਕਦੇ ਨਹੀਂ ਗੇ, ਇਸ ਲਈ ਸਾਨੂੰ ਚੁਣੋ। ਸੋ ਇਹ ਸਾਰੀ ਕਵਾਇਦ ਕੁੱਲ ਮਿਲਾ ਕੇ ਗੁਜਰਾਤ ਔਰ ਹਿਮਾਚਲ ਦੀ ਰਾਜਨੀਤਿਕ ਸਕ੍ਰਿਪਟ ਲਿਖਣ ਲਈ ਰਚੀ ਨਜ਼ਰ ਆ ਰਹੀ ਹੈ, ਜਿਹਦੇ ਵਿੱਚ ਅਜੇ ਕੋਈ ਵੀ ਤੱਥ ਔਰ ਸਬੂਤ ਸਾਹਮਣੇ ਨਹੀਂ ਆ ਰਹੇ। ਦੇਖੋ, ਇੱਕ ਗੱਲ ਤਾਂ ਹੈਗੀ ਕਿ ਕੱਲ ਮੈਂ ਸੁਣ ਰਿਹਾ ਸੀ ਭਾਜਪਾ ਵਾਲਿਆਂ ਨੇ ਵੀ ਆਖਿਆ ਵੀ ਭਾਈ ਤੁਸੀਂ ਸੀਬੀਆਈ ਜਾਂਚ ਕਰਾ ਲਓ। ਹੁਣ ਇਹ ਕਹਿੰਦੇ ਕਿ ਸੀਬੀਆਈ ਜਾਂਚ, ਸਾਨੂੰ ਸੀਬੀਆਈ ਤੇ ਤਾਂ ਚਲੋ ਤਰ੍ਹਾਂ ਦੇ ਇਲਜ਼ਾਮ ਲੱਗ ਰਹੇ, ਭਰੋਸਾ ਨਹੀਂ। ਤੁਸੀਂ ਹਾਈ ਕੋਰਟ ਦੇ ਸਾਬਕਾ ਜੱਜ ਤੋਂ ਕਰਾ ਲਓ ਜਾਂਚ, ਸਿਟਿੰਗ ਜੱਜ ਤੋਂ ਵੀ ਕਰਵਾ ਸਕਦੇ ਨੇ ਤੁਸੀਂ। ਤਾਂ ਵਿਜੀਲੈਂਸ ਨੇ ਜਾਂਚ ਸ਼ੁਰੂ, ਵਿਜੀਲੈਂਸ ਤੋਂ ਹੀ ਕਰਾ ਲਓ। ਹਾਂਜੀ, ਵਿਜੀਲੈਂਸ ਬਾਰੇ ਸੁਣਨ ਦੇ ਵਿੱਚ ਆ ਰਿਹਾ ਹੈ ਸ਼ਰਮਾ ਜੀ ਕਿ ਜਾਂਚ ਸ਼ੁਰੂ ਵੀ ਕੀਤੀ ਹੈ ਵਿਜੀਲੈਂਸ ਨੇ। ਪਰ ਸਵਾਲ ਵੱਡਾ ਹੈ ਕਿ 11 ਵਿਧਾਇਕ ਤੋੜ ਕੇ ਜਿੱਥੇ 59 ਚਾਹੀਦੇ ਹੈ ਉੱਥੇ ਕੀ ਕਰੂਗੀ ਬੀਜੇਪੀ? ਖੈਰ ਇਹ ਸਿਆਸੀ ਜੀ ਤੁਸੀਂ ਕਹਿਣਾ ਚਾਹੁੰਦੇ ਸੀ? ਬਿਲਕੁਲ, ਮੈਂ ਉਹੀ ਗੱਲ ਦੱਸਣਾ ਚਾਹੁੰਦਾ ਸੀ ਕਿ ਜੇਕਰ ਉਹਨਾਂ ਨੇ ਬਿਨਾਂ ਚੋਣਾਂ ਤੋਂ ਸਰਕਾਰ ਬਣਾਉਣੀ ਹੈ ਤਾਂ ਆਮ ਆਦਮੀ ਪਾਰਟੀ ਦੇ 62 ਐਮਐਲਏ ਤੋੜਨੇ ਪੈਣੇ ਜੀ। ਬਿਲਕੁਲ। ਔਰ ਇਸ ਲਈ ਕੱਲ ਇਹ ਕਹਿ ਰਹੇ ਸੀ ਕਿ ਹਰਪਾਲ ਜੀ ਹੋਰੀ ਕਿ 55 ਐਮਐਲਏ ਤੋੜਨ ਲਈ 1375 ਕਰੋੜ ਦਾ ਫੰਡ ਰੱਖਿਆ। ਤਾਂ ਜੇ ਉਹ 1375 ਕਰੋੜ ਨਾਲ 55 ਖਰੀਦ ਸਕਦੇ ਤਾਂ 4 ਪੈਸੇ ਹੋਰ ਪਾ ਕੇ ਫਿਰ 62 ਵੀ ਪੂਰੇ ਕਰ ਲੈਣਗੇ। ਪਰ ਜਿੱਦਣ ਉਹਨਾਂ ਨੇ ਖਰੀਦਣਾ ਉਦੋਂ ਫਿਰ ਗੋਆ ਵਾਂਗ ਹਵਾ ਵੀ ਨਹੀਂ ਲੱਗਣ ਦੇਣੀ। ਸੋ ਇਸ ਲਈ ਇਹ ਪਤਾ ਹੀ ਹੈ ਬੀਜੇਪੀ ਨੇ ਕਿੰਨੇ ਸੂਬਿਆਂ 'ਚ ਸਰਕਾਰਾਂ ਕਿਵੇਂ ਬਣਾਈਆਂ, ਸਾਰਿਆਂ ਨੂੰ ਪਤਾ ਕਿ ਉਹਨਾਂ ਦੇ ਕਿਹੜੇ ਹੱਥਕੰਡੇ ਨੇ। ਉਹ ਕਿਵੇਂ ਸਵੇਰੇ 4 ਵਜੇ ਬਿਨਾਂ ਨਹਾਤੇ ਆਈ, ਬਿਨਾਂ ਮੂੰਹ ਧੋਤੇ ਆਈ, ਗਵਰਨਰ ਨੂੰ ਉਠਾਲ ਕੇ ਵੀ ਸਹੁੰ ਚੁਕਾ ਲੈਂਦੇ ਨੇ ਕਿ ਹਾਂ ਜੀ, ਹਾਂ ਬਣਾ ਦਿਓ ਮੁੱਖ ਮੰਤਰੀ ਇਹਨੂੰ।
ਸੋ ਬਿਲਕੁਲ, ਬਿਲਕੁਲ। ਪਾਸੇ ਪਲਟਦੇ ਰਹੇ ਨੇ। ਸੋ ਇਸ ਲਈ ਉਹਨਾਂ ਦੀ ਜਿਹੜੀ ਨੀਤੀ ਹੈ ਉਹ ਸਾਰਾ ਦੇਸ਼ ਜਾਣਦਾ ਕਿ ਉਹ ਹੁਣ ਉਹਨਾਂ ਦਾ ਟਾਰਗੇਟ ਵੋਟਰ ਨਹੀਂ, MLA ਹੀ ਨੇ। ਸੋ ਉਸੇ ਨੂੰ ਹਥਿਆਰ ਬਣਾਇਆ, ਮੈਨੂੰ ਲੱਗਦਾ ਆਮ ਆਦਮੀ ਪਾਰਟੀ ਨੇ ਉਹਨਾਂ ਦੇ ਉਸੇ ਦਾਅ ਨੂੰ, ਉਸੇ ਚਾਲ ਨੂੰ ਹਥਿਆਰ ਬਣਾਇਆ। ਉਹਨਾਂ ਦੇ ਚੱਲਣ ਤੋਂ ਪਹਿਲਾਂ ਚੱਲ ਦਿੱਤਾ। ਅਜੇ ਬੀਜੇਪੀ ਨੇ, ਮੈਨੂੰ ਲੱਗਦਾ, ਇਹ ਰਣਨੀਤੀ ਪੂਰੀ ਤਿਆਰ ਵੀ ਨਹੀਂ ਕੀਤੀ। ਉਹ ਜਿੱਦਣ ਕਰਨੀ ਉਦਣ ਇਹਨਾਂ ਨੂੰ ਪਤਾ ਵੀ ਨਹੀਂ ਲੱਗਣ ਦੇਣਾ। ਇਹ ਆਪਾਂ ਉਹਨਾਂ ਦੀ ਚਾਲਾਂ ਤੋਂ, ਉਹਨਾਂ ਦੀਆਂ ਮਤਲਬ ਕਿ ਹਮਲਿਆਂ ਤੋਂ, ਰਾਜਨੀਤਿਕ ਉਹਨਾਂ ਦੇ ਕਰਤੂਤਾਂ ਤੋਂ ਆਪਾਂ ਵਾਕਫ ਹਾਂ। ਜੀ, ਜੀ। ਅੱਛਾ, ਇਸੇ ਪ੍ਰਕਰਮ 'ਚ ਹੀ ਅਗਲਾ ਸਵਾਲ ਇੱਕ ਹੋਰ ਉੱਠਦਾ ਹੈ ਸ਼ਰਮਾ ਜੀ, ਕਿ ਦਾਅਵੇ 25 ਕਰੋੜ ਦੇ, ਕਿ ਭਾਈ ਇੱਕ ਬੰਦੇ ਨੂੰ 25 ਕਰੋੜ ਰੁਪਇਆ ਦੇਣਾ ਸੀ, ਤੇ FIR ਅਣਪਛਾਤਿਆਂ ਤੇ। ਵੈਸੇ ਤੁਸੀਂ ਇੱਕ ਗੱਲ ਤੇ ਯਕੀਨ ਕਰਿਓ ਵੀ ਸਾਡਾ ਜਿਹੜਾ ਗੋਦੀ ਮੀਡੀਆ ਵਾ, ਸ਼ਰਮਾ ਜੀ ਉਹਨੇ ਤਾਂ ਇਸ ਚੀਜ਼ ਨੂੰ ਵੈਲਿਡ ਦੇਤਾ ਇੱਕ ਤਰੀਕੇ ਨਾਲ। ਉਹ ਕਹਿੰਦੇ ਕਿ ਹਾਰਸ ਟ੍ਰੇਡਿੰਗ ਉਹਨਾਂ ਨੇ ਤਾਂ, ਮਤਲਬ ਫਿਰ ਤਾਂ ਜਿਹੜਾ ਬੰਦਾ ਚੁਣਿਆ ਹੋਇਆ ਇੱਕ ਪਾਰਟੀ ਦੂਜੀ ਪਾਰਟੀ ਤੋਂ ਬਦਲਦਾ, ਤੇ ਉਹਨੂੰ ਤੁਸੀਂ ਇੱਕ ਵੈਲਿਡ ਨਾਂ ਦਿੰਦੇ ਹੋ ਹਾਰਸ ਟ੍ਰੇਡਿੰਗ, ਫਿਰ ਲੋਕ ਜਿਹਦੇ ਉੱਤੇ ਬਿਠਾ ਕੇ ਕਈ ਵਾਰੀ ਫੇਰੀ ਕੱਢਦੇ ਆ ਪਿੰਡ ਦੀ, ਫਿਰ ਲੋਕ ਉਹਦੇ ਨਾਲ ਜੋੜਨ ਲੱਗ ਪੈਣਗੇ ਜੀ। ਬਿਲਕੁਲ ਪ੍ਰਵੀਨ ਜੀ, ਇਹੀ ਤਾਂ ਵੱਡਾ ਸਵਾਲ ਖੜਾ ਹੈ ਕਿ ਜੇਕਰ ਚੁਣੇ ਹੋਏ ਨੁਮਾਇੰਦਿਆਂ ਦੀ ਬੋਲੀਆਂ ਸਰੇ ਬਾਜ਼ਾਰ ਲੱਗਣੀਆਂ, ਤੇ ਫਿਰ ਲੋਕ ਮਤ ਦਾ ਕੀ ਰਹਿ ਗਿਆ। ਜੀ, ਜੀ, ਜੀ। ਸੋ ਇਸ ਲਈ ਫਿਰ ਤਾਂ ਮਤਲਬ ਕਿ ਇੱਥੇ ਸਵਾਲ ਇਹ ਵੀ ਹੈ ਕਿ ਕੀ ਇਹ 25 ਕਰੋੜ ਜਿਹੜਾ ਕਿਹਾ ਜਾ ਰਿਹਾ ਸਾਨੂੰ, 25 ਕਰੋੜ ਦੀ ਕੀ ਇਹ ਰੇਟ ਤੈਅ ਕੀਤਾ ਜਾ ਰਿਹਾ ਬਾਜ਼ਾਰ 'ਚ ਆਪਣਾ? ਕੀ ਇਹ ਵੇਚਿਆ ਜਾ ਰਿਹਾ ਕਿ ਇਹ ਤੋਂ ਘੱਟ ਨਹੀਂ ਵਿਕਣਾ? ਜਾਂ ਫਿਰ ਮਤਲਬ ਕਿ ਚਰਚਾ ਤਾਂ ਇਸ ਗੱਲ ਦੀ ਵੀ ਹੈ ਕਿ ਜਿਹੜੇ 1% ਕਮਿਸ਼ਨ ਭਾਲਦੇ ਨੇ, ਜਿਨ੍ਹਾਂ ਦੀ ਆਡੀਓ ਵੀਡੀਓ ਜਾਰੀਆਂ ਹੁੰਦੀਆਂ ਨੇ, ਕਿ ਇੰਨੇ ਦਾ ਸਾਡਾ ਸੌਦਾ ਕਰ ਲਓ ਜੀ, ਅਫਸਰ ਨੂੰ ਮਨਾ ਲਓ ਜੀ, ਅਸੀਂ ਆਹ ਖਾ ਲਾਂਗੇ, ਕਮਿਸ਼ਨ ਕਰ ਲਾਂਗੇ। ਸੋ ਇਹਦਾ ਮਤਲਬ ਕੀ ਫਿਰ ਇਹ ਮੰਨਿਆ ਜਾਵੇ ਕਿ ਉਹ ਤਾਂ ਭਾਈ ਘੱਟ ਤੇ ਵੀ ਵਿਕਣ ਨੂੰ ਤਿਆਰ ਨੇ, ਸਿਰਫ ਇੱਕ ਖੇਡ ਹੈ, ਇਹ ਰਾਜਨੀਤਿਕ ਦਾ ਹੈ। ਤੇ ਪਰ ਲੋਕਾਂ ਦਾ ਕੀ ਕਸੂਰ? ਸੋ ਜਿਹੜੇ ਚੁਣੇ ਹੋਏ ਲੋਕ ਨੇ, ਮੈਂ ਤਾਂ ਹੀ ਉਸ ਗੱਲ ਤੇ ਜ਼ੋਰ ਦੇ ਰਿਹਾ ਕਿ ਜੇਕਰ ਤੁਹਾਡੇ ਕੋਲ ਉਹਨਾਂ ਦੀ ਆਡੀਓ ਹੈਗੀ, ਤੁਹਾਡੇ ਕੋਲ ਉਹਨਾਂ ਦੀ ਵੀਡੀਓ ਹੈਗੀ, ਤੁਹਾਡੇ ਕੋਲ ਨਾਮ ਹੈਗੇ, ਤੁਹਾਡੇ ਕੋਲ ਮਿਲਣ ਦੇ ਸਬੂਤ ਹੈਗੇ, ਤਾਂ ਉਹ ਵੀਡੀਓ ਜਾਰੀ ਕਰਨ 'ਚ ਕੀ ਹਰਜ ਆ? ਉਹ CCTV ਫੁਟੇਜ ਜਾਰੀ ਕਰਨ 'ਚ ਕੀ ਹਰਜ ਆ? ਉਹ ਆਡੀਓ ਕਲਿੱਪ ਜਾਰੀ ਕਰਨ 'ਚ ਕੀ ਹਰਜ ਆ? ਕਰ ਦਿਓ ਜਨਤਕ, ਲੋਕ ਆਪ ਫੈਸਲਾ ਕਰ ਦੇਣਗੇ। ਉਹਦੇ ਨਾਲ ਬੀਜੇਪੀ ਦਾ ਗ੍ਰਾਫ ਜਿਹੜਾ ਗੁਜਰਾਤ ਔਰ ਹਿਮਾਚਲ 'ਚ ਤਾਂ ਡਿੱਗਣਾ ਹੀ ਡਿੱਗਣਾ, ਪੰਜਾਬ 'ਚ ਵੜਨ ਦੇ ਜਿਹੜੇ ਸੁਪਨੇ ਲੈਂਦੇ ਨੇ ਉਹ ਵੀ ਢਹਿ ਹੋ ਜਾਣਗੇ। ਸੋ ਕਿਉਂ ਨਹੀਂ ਤੁਸੀਂ ਫਿਰ ਲੜਾਈ ਮੈਦਾਨ 'ਚ ਆ ਕੇ ਲੜਦੇ? ਤੇ ਜੇਕਰ ਤੁਸੀਂ ਨਹੀਂ ਦੱਸਣੇ ਜਨਤਕ, ਕਹਿੰਦੇ ਸਾਡੀ ਜਾਨ ਨੂੰ ਖਤਰਾ, ਸਾਡੇ ਪਰਿਵਾਰ ਨੂੰ ਖਤਰਾ, ਜੇਕਰ ਅਸੀਂ ਨਾ ਦੱਸਦੇ, ਤੇ ਜਦੋਂ ਤੁਸੀਂ ਪੁਲਿਸ ਕੋਲ ਪਹੁੰਚੇ ਗਏ, ਹੁਣ ਟਾਰਗੇਟ ਤੇ ਆ ਕੇ 11 MLA ਤੁਸੀਂ ਦੱਸਦੇ ਕਿ ਸਾਡੇ ਆਹ 11 MLA ਨਾਲ ਸੌਦਾ ਹੋਇਆ, ਤਾਂ ਉਹ 11 MLA ਨਾਲ ਸੌਦਾ ਕਰਨ ਕੌਣ ਆਏ? DGP ਸਾਹਿਬ ਨੂੰ ਤਾਂ ਦੱਸ ਦਿਓ, ਉਹ ਤਾਂ ਤੁਹਾਡੇ ਨੇ ਜੀ। ਬਿਲਕੁਲ। ਸੋ ਉੱਥੇ ਵੀ ਕਹਿੰਦੇ ਜੀ ਅਗਿਆਤ ਲੋਕ, ਅਣਪਛਾਤੇ ਲੋਕ, ਅਣਜਾਣ ਲੋਕ, ਉਹਨਾਂ ਤੇ FIR ਕਰਾ ਕੇ ਆਏ ਨੇ। ਸੋ ਇੱਥੋਂ ਫਿਰ ਖੇਡ ਲੱਗਦੀ ਹੈ ਕਿ ਇਹ ਇੱਕ ਰਾਜਨੀਤਿਕ ਖੇਡ ਹੈ। ਜੇਕਰ ਉੱਥੇ ਨਾਮ ਦਰਜ ਕਰਾਉਂਦੇ FIR 'ਚ, ਚਾਹੇ ਸੋਨੂ, ਭੋਲਾ, ਬਾਊ ਜੀ, ਚਾਊ ਜੀ, ਕੋਈ ਵੀ ਕਰਾਉਂਦੇ, ਤਾਂ ਉੱਥੇ ਕਰਾ ਕੇ ਦਉਂਦੇ, ਉੱਥੇ ਕਿਉਂ ਨਹੀਂ ਕਰਾ ਕੇ ਆਏ? ਫਿਰ ਇਹਦਾ ਮਤਲਬ ਇਹ ਇੱਕ ਰਾਜਨੀਤਿਕ ਸਕ੍ਰਿਪਟ ਹੀ ਨਜ਼ਰ ਆ ਰਹੀ ਆ। ਪਹਿਲੇ ਪੜਾਅ ਦੇ ਵਿੱਚ ਇਹ ਤਸਵੀਰ ਰਾਜਨੀਤਿਕ ਖੇਡ ਹੈ, ਇੱਕ ਦੂਏ ਨੂੰ ਮਾਤ ਦੇਣ ਦੀ। ਬੀਜੇਪੀ ਆਪਣੀ ਚਾਲਾਂ ਨਾਲ ਮਾਤ ਦਿੰਦੀ ਸੀ, ਇਹਨਾਂ ਨੇ ਉਹਨਾਂ ਦੀ ਚਾਲ ਨਾਲ ਹੀ ਮਾਤ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਹ ਤੋਂ ਵੱਧ ਫਿਲਹਾਲ ਕੁਝ ਨਹੀਂ ਲੱਗਦਾ। ਪਰ 18 ਤਰੀਕ ਨੂੰ ਜਿਹੜੀ ਦਿੱਲੀ ਬੈਠਕ ਹੋਣੀ ਹੈ, ਉਸ ਨੇ ਕਾਫੀ ਕੁਝ ਤਸਵੀਰ ਸਾਫ਼ ਕਰਨੀ ਹੈ। ਪ੍ਰਵੀਨ ਜੀ, ਇਹ ਗੱਲ 'ਚ ਕੋਈ ਦੋ ਰਾਏ ਨਹੀਂ ਕਿ 40 ਤੋਂ 42 MLA ਕੇਜਰੀਵਾਲ ਐਂਡ ਰਾਘਵ ਚੱਡਾ ਦੀ ਟੀਮ ਤੋਂ ਦੁਖੀ ਨੇ। 92 ਚੋਂ 40-42 MLA ਔਖੇ ਨੇ। ਬੇਸ਼ੱਕ ਉਹਨਾਂ ਦਾ ਅਜੇ ਕੋਈ ਧੜਾ ਨਹੀਂ ਬਣਿਆ ਜਾਂ ਕੋਈ ਗਰੁੱਪ ਨਹੀਂ ਬਣਿਆ, ਉਹ ਕੋਈ ਤੋੜਨ ਲਈ ਤਿਆਰ ਨਹੀਂ ਪਾਰਟੀ, ਉਹ ਬਾਹਰ ਜਾਣ ਦੇ ਕਿਸੇ ਮਨਸੂਬੇ ਨਹੀਂ ਰੱਖਦੇ, ਪਰ ਉਹ ਦਿੱਲੀ ਹਾਈ ਕਮਾਂਡ ਤੋਂ ਔਖੇ ਨੇ। ਔਰ ਇਹ ਗੱਲ ਆਮ ਆਦਮੀ ਪਾਰਟੀ ਨੂੰ ਵੀ ਪਤਾ ਹੈ, ਔਰ ਹੋ ਸਕਦਾ ਹੈ ਆਮ ਆਦਮੀ ਪਾਰਟੀ ਨੂੰ ਸ਼ੰਕੇ ਸੋਭੇ ਹੋਣ ਕਿ ਇਹਨਾਂ ਚੋਂ ਕੁਝ ਟੁੱਟ ਕੇ ਕਿਸੇ ਪਾਸੇ ਜਾ ਸਕਦੇ ਨੇ। ਇਸ ਲਈ ਆ 25 ਕਰੋੜ ਦਾ ਮੁਹਾਵਰਾ ਉਸਾਰਿਆ ਗਿਆ ਕਿ ਜੇਕਰ ਕੋਈ ਚਲਾ ਵੀ ਗਿਆ, ਰੂਟੀਨ 'ਚ ਵੀ ਚਲਾ ਗਿਆ, ਆਪ ਮਹਾਰੇ ਵੀ ਚਲਾ ਗਿਆ, ਤੰਗ ਹੋ ਕੇ ਵੀ ਪਾਰਟੀ ਛੱਡ ਗਿਆ, ਔਖਾ ਹੋ ਕੇ, ਮਿਊਸ ਹੋ ਕੇ ਵੀ ਚਲਾ ਗਿਆ, ਤਾਂ ਵੀ ਅਸੀਂ ਕਹਿਣ ਜੋਗੇ ਹੋਵਾਂਗੇ ਕਿ 25 ਕਰੋੜ 'ਚ ਵਿਕ ਗਿਆ ਜੀ। ਸੋ ਇਸ ਲਈ ਉਹ MLA ਨੂੰ ਜਾਣ ਤੋਂ ਰੋਕਣ ਦੀ ਵੀ ਇੱਕ ਚਾਲ ਲੱਗਦੀ ਆ। ਬਾਕੀ ਹੁਣ ਕਾਫੀ ਕੁਝ 18 ਤਰੀਕ ਨੂੰ ਪਤਾ ਲੱਗੂਗਾ ਕਿ ਉੱਥੇ ਕਿਹੜਾ ਰੰਗ ਬਖੇਰਦੇ ਨੇ ਜੀ। ਅਗਲੀ ਖਬਰ ਦੇ ਵੱਲ ਵਧ ਗਏ ਸ਼ਰਮਾ ਜੀ, ਤੇ ਗੱਲ ਕਰੀਏ ਜਿਹੜੇ ਗੋਆ ਦੇ ਵਿਧਾਇਕਾਂ ਨੇ, ਕਾਂਗਰਸੀ ਵਿਧਾਇਕਾਂ ਨੇ ਪਾਲਾ ਬਦਲਿਆ। ਸੁਣਨ ਦੇ ਵਿੱਚ ਆ ਰਿਹਾ ਵੀ ਇਹ ਭਗਵਾਨ ਤੋਂ ਪੁੱਛ ਕੇ ਭਾਜਪਾ ਦੇ ਵਿੱਚ ਗਏ, ਭਗਵਾਨ ਪਾਲਾ ਬਦਲਣ ਦੀ ਰਾਏ ਦਿੰਦੇ ਨਹੀਂ ਹੋਣੇ ਸ਼ਾਇਦ। ਪ੍ਰਵੀਨ ਜੀ, ਪੰਜਾਬ 'ਚ ਜਿਹੜੇ MLA ਦੀ ਗੱਲ ਚੱਲ ਰਹੀ ਹੈ ਕਿ 7 ਤੋਂ 10 MLA, ਫਿਰ 11 ਪੇਸ਼ ਕਰਤੇ, ਫਿਰ ਕਹਿੰਦੇ 55 MLA ਨੂੰ ਖਰੀਦਣ ਲਈ ਫੰਡ ਰੱਖਿਆ। ਉਹਦੇ ਲਈ ਜਿਹੜੇ ਫੋਨ ਆਉਂਦੇ ਸੀ, ਕਹਿੰਦੇ ਕਿ ਉਹ ਆਉਂਦਾ ਸੀ ਬਾਊ ਜੀ ਨੂੰ ਮਿਲਾਉਣਾ ਤੁਹਾਨੂੰ, ਤੇ ਇੱਥੇ ਤਾਂ ਪੰਜਾਬ 'ਚ ਬਾਊ ਜੀ ਨੂੰ ਮਿਲਾਉਣਾ ਸੀ, ਪਰ ਗੋਆ 'ਚ ਤਾਂ ਭਗਵਾਨ ਤੋਂ ਹੁਕਮ ਲੈ ਕੇ ਚਲੇ ਗਏ। ਮਤਲਬ ਬਾਊ ਜੀ ਤੋਂ ਵੀ ਗਾਹਾਂ ਲੰਘ ਗਈ ਹੁਣ ਤਾਂ ਗੱਲ, ਹੈ ਨਾ। ਸੋ ਉੱਥੇ ਬਕਾਇਦਾ ਉੱਥੇ ਕਾਂਗਰਸ ਵੱਲੋਂ ਪਹਿਲਾਂ ਮੁੱਖ ਮੰਤਰੀ ਰਹੇ ਨੇ, ਉਹਨਾਂ ਨੇ ਇਹ ਦਮ ਭਰਿਆ ਕਿ ਮੈਨੂੰ ਪ੍ਰਮੋਦ, ਮਤਲਬ ਉੱਥੇ ਜਿਹੜੇ ਮੁੱਖ ਮੰਤਰੀ ਨੇ, ਉਹਨਾਂ ਨੇ ਕਿਹਾ ਕਿ ਕਾਮਤਾ ਔਰ ਦਿਵੰਗਰ ਕਾਮਤਾ, ਉਹ ਕਹਿੰਦੇ ਕਿ ਮੈਂ ਮੰਦਿਰ ਗਿਆ ਸੀ, ਮੈਂ ਮੰਦਿਰ ਪ੍ਰਾਰਥਨਾ ਕੀਤੀ ਜਾ ਕੇ,
ਕਿ ਮਹਾਰਾਜ ਮੈਨੂੰ ਰਸਤਾ ਦਿਖਾਓ, ਤੇ ਭਗਵਾਨ ਨੇ ਫਿਰ ਮੇਰੇ ਅੰਦਰ ਇੱਕ ਮਨ 'ਚ ਆਵਾਜ਼ ਭੇਜੀ ਤੇ ਉਹਨਾਂ ਨੇ ਸੁਨੇਹਾ ਲਾਇਆ ਕਿ ਜੋ ਸਹੀ ਹੋਣਾ ਚਾਹੀਦਾ ਤੂੰ ਉਹ ਕਰ। ਤੇ ਸਹੀ ਕਹਿੰਦੇ ਅੱਜ ਦੇ ਟਾਈਮ 'ਚ ਭਾਜਪਾ ਜਾਣਾ ਹੀ ਸੀ। ਸੋ ਇਸ ਲਈ ਕਹਿੰਦੇ ਕਿ ਮੈਂ ਭਗਵਾਨ ਦੇ ਹੁਕਮਾਂ ਨਾਲ ਇੱਧਰ ਸ਼ਾਮਲ ਹੋਇਆ। ਪ੍ਰਵੀਨ ਜੀ, ਰਾਹੁਲ ਗਾਂਧੀ ਜੀ ਭਾਰਤ ਜੋੜੋ ਯਾਤਰਾ ਤੇ ਨਿਕਲੇ ਨੇ, ਤੇ ਉਧਰ ਗੋਆ ਦੇ ਮੁੱਖ ਮੰਤਰੀ ਜਿਹੜੇ ਬੀਜੇਪੀ ਵੱਲੋਂ ਪ੍ਰਮੋਦ ਸਾਵੰਤ ਨੇ, ਉਹ ਕਹਿੰਦੇ ਕਿ ਇਹ ਤਾਂ ਜੀ ਕਾਂਗਰਸ ਛੋੜੋ ਯਾਤਰਾ ਇੱਧਰ ਸਾਡੇ ਤਾਂ ਸ਼ੁਰੂ ਹੋ ਗਈ ਗੋਆ 'ਚ। ਸੋ ਇਹਦਾ ਅਸਰ ਅਸੀਂ ਦੇਖ ਰਹੇ ਹਾਂ ਕਿ ਦੂਜੀ ਵਾਰ ਕਾਂਗਰਸ ਉੱਥੇ ਟੁੱਟੀ ਆ, ਔਰ 11 ਚੋਂ 8 MLA ਸਿੱਧੇ ਕਾਂਗਰਸ ਦੇ ਮਤਲਬ ਸ਼ਾਮਲ ਹੋਏ ਨੇ। ਪਰ ਇਸ ਦੇ ਵਿੱਚ ਇੱਕ ਖਾਸ ਗੱਲ ਹੈ ਪ੍ਰਵੀਨ ਜੀ, ਇਸ ਨੂੰ ਕੱਲਾ ਇਸ ਨਜ਼ਰੀਏ ਤੋਂ ਦੇਖਣ ਦੀ ਲੋੜ ਨਹੀਂ ਕਿ ਕਾਂਗਰਸ ਦੇ MLA ਹੀ ਤੋੜੇ ਨੇ ਜਾਂ ਕਾਂਗਰਸ ਨੂੰ ਸ਼ਾਮਲ ਕੀਤਾ। ਇਸ ਨੂੰ ਇੱਕ ਵੱਡੇ ਜਦੋਂ ਤੁਸੀਂ ਕੈਨਵਸ ਤੇ ਦੇਖੋਗੇ ਨਾ, ਤਾਂ ਤੁਹਾਨੂੰ ਇੱਕ ਹੋਰ ਘੱਟ ਗਿਣਤੀਆਂ ਨੂੰ ਨੇੜੇ ਲਿਆਉਣ ਦੀ ਕਵਾਇਦ ਨਜ਼ਰ ਆਊਗੀ ਇਹਦੇ ਵਿੱਚੋਂ। ਇਸ ਮੌਕੇ ਬੀਜੇਪੀ ਨਾਲ ਸਿੱਧੇ ਰੂਪ ਦੇ ਵਿੱਚ ਕੋਈ ਘੱਟ ਗਿਣਤੀ ਨਜ਼ਰ ਨਹੀਂ ਆਉਂਦੀ। ਜਿੱਥੋਂ ਤੱਕ ਆਪਾਂ ਜੈਨੀਆਂ ਦੀ ਗੱਲ ਕਰੀਏ, ਜੈਨੀਆਂ ਨੂੰ ਲਗਭਗ ਇਹਨਾਂ ਨੇ ਹੁਣ ਹਿੰਦੂ ਦਾ ਹੀ ਰੂਪ ਬਣਾ ਕੇ ਉਸ ਨੂੰ ਮਰਜ ਕਰ ਦਿੱਤਾ ਜਾਂ ਚੁੱਪ ਕਰਾ ਦਿੱਤਾ ਜਾਂ ਉਸ ਨੂੰ ਵਿੱਚ ਸ਼ਮੂਲੀਅਤ ਕਰਤਾ, ਉਹਦਾ ਕਿਤੇ ਜ਼ਿਕਰ ਹੀ ਨਹੀਂ ਆਉਂਦਾ। ਫਿਰ ਜੈਨੀਆਂ ਤੋਂ ਬਾਅਦ ਘੱਟ ਗਿਣਤੀ ਦੇ ਰੂਪ 'ਚ ਜੇਕਰ ਕੋਈ ਹੈ ਤਾਂ ਈਸਾਈ ਔਰ ਸਿੱਖ ਭਾਈਚਾਰਾ। ਸਿੱਖ ਭਾਈਚਾਰੇ ਨਾਲ ਇਹਨਾਂ ਨੇ ਕਿਸੇ ਸਮੇਂ ਅਕਾਲੀ ਦਲ ਦੇ ਰਾਹੀਂ ਲੰਬੀ ਸਾਂਝ ਰੱਖੀ, ਪਰ ਫਿਰ ਇਹਨਾਂ ਨੇ ਜਦੋਂ ਅਕਾਲੀ ਦਲ ਤੋਂ ਤੋੜ ਵਿਛੜ ਹੋਇਆ ਤਾਂ ਇਹਨਾਂ ਨੂੰ ਲੱਗਿਆ ਕਿ ਕਿਤੇ ਇਹ ਸਿਨਾ ਨਾ ਚਲਾ ਜਾਵੇ ਕਿ ਅਸੀਂ ਘੱਟ ਗਿਣਤੀਆਂ ਨਹੀਂ ਬਣਦੀ, ਕਿਉਂਕਿ ਦੁਨੀਆ ਭਰ 'ਚ ਵੀ ਇਸ ਨਾਲ ਫਜ਼ੀਅਤ ਹੁੰਦੀ ਆ। ਸੋ ਇਸ ਲਈ ਉਸ ਹਵਾਲੇ ਨਾਲ ਇਹਨਾਂ ਨੇ ਫਿਰ ਸਿੱਖਾਂ ਨਾਲ ਮੀਟਿੰਗਾਂ, ਸਿੱਖ ਨੁਮਾਇੰਦੇ ਬੁਲਾਉਣਾ, ਮਤਲਬ ਸਿੱਖ ਚਿਹਰਿਆਂ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਨਾ, ਉਹਨਾਂ ਦਾ ਲਗਾਤਾਰ ਪ੍ਰਚਾਰ ਪ੍ਰਸਾਰ, ਉਹਨਾਂ ਦੀ ਤਸਵੀਰਾਂ, ਪ੍ਰਧਾਨ ਮੰਤਰੀ ਨੂੰ ਮੁਲਾਕਾਤ, ਉਹ ਦੌਰ ਚੱਲਿਆ ਉਹਦੇ ਨਾਲ, ਤਾਂ ਕਿ ਲੱਗੇ ਕਿ ਨਹੀਂ ਸਿੱਖ ਭਾਈਚਾਰਾ ਸਾਡਾ ਰਾਬਤਾ ਚੰਗਾ। ਪਰ ਫਿਰ ਇਸ ਤੋਂ ਬਾਅਦ ਸਭ ਤੋਂ ਵੱਧ ਸੀਗਾ ਜਿਹੜਾ ਸੀ ਈਸਾਈ ਔਰ ਮੁਸਲਿਮ ਭਾਈਚਾਰਾ। ਮੁਸਲਿਮ ਭਾਈਚਾਰੇ ਪ੍ਰਤੀ ਜਿਹੋ ਜਿਹੀ ਕਵਾਇਦ ਮਤਲਬ ਕਿ ਅਣਐਲਾਨੀ ਪਾਰਟੀ ਵੱਲੋਂ ਇੱਕ ਚੱਲਦੀ ਆ, ਉਹ ਅਸੀਂ ਸਾਰਾ ਕੁਝ ਦੇਖ ਰਹੇ ਹਾਂ। ਜੋ ਵਰਤਾਰਾ ਤੇ ਵਰਤੀਰਾ ਇਹਨਾਂ ਦਾ ਜਿਹੋ ਜਿਹਾ ਹੈਗਾ, ਉਹ ਆਪਾਂ ਸਾਰੇ ਵਾਕਫ ਹਾਂ। ਪਰ ਇਹ ਸਭ ਦੇ ਦਰਮਿਆਨ ਈਸਾਈ ਭਾਈਚਾਰੇ ਨੂੰ ਲੈ ਕੇ ਇਹਨਾਂ ਨੇ ਥੋੜੀ ਜਿਹੀ ਰਣਨੀਤੀ ਮੈਨੂੰ ਲੱਗਦਾ ਹੁਣ ਬਦਲੀ ਆ। ਉਸ ਰਣਨੀਤੀ ਦੇ ਤਹਿਤ ਇਹ ਕਾਰਵਾਈ ਹੋ ਰਹੀ ਆ। ਪ੍ਰਵੀਨ ਜੀ, ਇਸ ਮੌਕੇ 11 MLA ਹੋ ਗਏ ਨੇ ਗੋਆ ਦੇ ਵਿੱਚ ਈਸਾਈ ਭਾਈਚਾਰੇ ਦੇ ਬੀਜੇਪੀ ਕੋਲ। ਜਿਹੜੇ 8 ਕਾਂਗਰਸ ਦੇ ਸ਼ਾਮਲ ਕੀਤੇ ਨੇ, ਉਹਨਾਂ ਚੋਂ 4 ਈਸਾਈ ਭਾਈਚਾਰੇ ਨਾਲ ਨੇ। ਕੇਰਲਾ ਤੋਂ ਬਾਅਦ ਜੇਕਰ ਕੋਈ ਵੱਧ ਈਸਾਈ ਭਾਈਚਾਰੇ ਵਾਲਾ ਖੇਤਰ ਆ ਤਾਂ ਉਹ ਗੋਆ ਹੈ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਪੌਪ ਭਾਰਤ ਆ ਰਹੇ ਨੇ, ਤੇ ਪੌਪ ਦੀ ਭਾਰਤ ਫੇਰੀ ਮੌਕੇ ਬੀਜੇਪੀ ਆਪਣੇ ਆਪ ਨੂੰ ਈਸਾਈਆਂ ਦੀ ਨੇੜਲੀ ਧਿਰ ਦਿਖਾਉਣਾ ਚਾਹੁੰਦੀ ਆ। ਉਹ ਇਹ ਉਹਨਾਂ ਮੂਹਰੇ ਪੱਖ ਰੱਖਣਾ ਚਾਹੁੰਦੀ ਹੈ ਕਿ ਸਾਨੂੰ ਈਸਾਈਆਂ ਨਾਲ ਬਹੁਤ ਹੇਜ ਆ, ਅਸੀਂ ਘੱਟ ਗਿਣਤੀਆਂ ਨੂੰ ਬਹੁਤ ਪਿਆਰ ਕਰਦੇ ਹਾਂ। ਔਰ ਇਸ ਕਵਾਇਦ ਦੇ ਵਿੱਚ ਵੀ ਇਹ ਪੁੱਟਿਆ ਗਿਆ ਕਦਮ ਦੇਖਣ ਦੀ ਲੋੜ ਆ ਕਿ ਉਹਨਾਂ ਨੇ ਉੱਥੇ ਜਿਹੜੇ 8 MLA ਤੋੜੇ ਨੇ, ਉਹਨਾਂ ਚੋਂ 4 ਈਸਾਈ ਨੇ, ਔਰ ਇਹਨਾਂ ਕੋਲ ਪਹਿਲਾਂ ਜਿਹੜੇ ਬਾਕੀ ਇੱਧਰੋਂ ਉੱਧਰੋਂ ਇਕੱਠੇ ਕੀਤੇ ਨੇ, ਉਹਨਾਂ ਦੇ ਵਿੱਚ ਮਿਲਾ ਕੇ ਹੁਣ 11 ਈਸਾਈਆਂ ਦੇ MLA ਹੋ ਗਏ ਨੇ। ਸੋ ਇਸ ਲਈ ਇਸ ਕਵਾਇਦ ਦੇ ਵਿੱਚ, ਇਹ ਕਵਾਇਦ ਇਹਨਾਂ ਦੀ ਕੇਰਲ ਦੇ ਵਿੱਚ ਵੀ ਉਸ ਵੱਲ ਨੂੰ ਵਧਣ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਇਸ ਲਈ ਇਸ ਨੂੰ ਇਸ ਨੀਤੀ ਤੋਂ ਵੀ ਦੇਖਣ ਦੀ ਲੋੜ ਆ। ਹਾਂ, ਕਾਂਗਰਸ ਮੁਕਤ ਭਾਰਤ ਦੀ ਇਹਨਾਂ ਦੀ ਮੁਹਿੰਮ ਉਹ ਜਾਰੀ ਆ, ਔਰ ਉਹਦਾ ਅਸਰ ਇੱਥੇ ਦੇਖਣ ਨੂੰ। ਇਹਦਾ ਮਤਲਬ ਕਾਂਗਰਸ ਦੇ ਅੰਦਰ ਕਿਹੋ ਜਿਹੀ ਨੀਤੀ ਹੈ, ਕਿਉਂਕਿ ਜਿਹੜੇ ਪਹਿਲਾਂ ਉਹਨਾਂ ਦੇ ਮੁੱਖ ਮੰਤਰੀ ਸੀ ਦਿਵੰਗਰ ਕਾਮਤ, ਉਹਨੂੰ ਵੀ ਨਾਲ ਨਹੀਂ ਰੱਖ ਸਕੀ ਕਾਂਗਰਸ। ਇਹ ਕਾਂਗਰਸ ਦੀ ਕਿੱਡੀ ਵੱਡੀ ਨਲਾਇਕੀ ਔਰ ਖਾਮੀ ਸਾਹਮਣੇ ਆਉਂਦੀ ਹੈ ਕਿ ਉਹ ਉਸਨੂੰ ਬਦਲਿਆ ਗਿਆ, ਉਹਨਾਂ ਨੂੰ ਇੰਚਾਰਜਸ਼ਿਪ ਤੋਂ ਹਟਾਇਆ ਗਿਆ, ਉਹਨਾਂ ਨੂੰ ਮਤਲਬ ਲਾਂਭੇ ਕੀਤਾ ਗਿਆ, ਪ੍ਰਧਾਨ ਬਦਲਿਆ ਗਿਆ, ਤਾਂ ਰਾਏ ਨਹੀਂ। ਸੋ ਮਤਲਬ ਕਿ ਇਹ ਸਾਰੀ ਕਵਾਇਦ ਉੱਥੇ ਕਹਿੰਦੇ ਕਾਰਵਾਈ ਇਹਨਾਂ ਤੇ ਤਾਂ ਹੁੰਦੀ ਆ, ਦਿਵੰਗਰ ਦੇ ਉੱਤੇ ਜਾਂ ਪਾਰਟੀ ਪ੍ਰਧਾਨ ਦੇ ਉੱਤੇ, ਪਰ ਜਿਹੜਾ ਇੰਚਾਰਜ ਭੇਜਿਆ ਸੀ ਉਹਦੇ ਪਰ ਨਹੀਂ ਹੁੰਦੀ। ਔਰ ਬਾਹਰਲੇ ਬੰਦਿਆਂ ਨੂੰ ਮੂਹਰੇ ਕੀਤਾ, ਇਸ ਗੱਲ ਤੋਂ ਵੀ ਉੱਥੇ ਦੇ ਕਾਂਗਰਸੀ ਨਾਰਾਜ਼ ਸੀ। ਸੋ ਆਹ ਸਾਰੀ ਕਵਾਇਦ ਬਣੀ ਤੇ ਬੀਜੇਪੀ ਮੌਕਾ ਜਿਵੇਂ ਕੈਸ਼ ਕਰਨਾ ਹੁੰਦਾ, ਬੀਜੇਪੀ ਨੇ ਮੌਕਾ ਕੈਸ਼ ਕੀਤਾ ਤੇ 11 ਚੋਂ 8 MLA ਤੋੜ ਲਏ। ਔਰ ਇਸ ਨੂੰ ਜਦੋਂ ਬੜੇ ਕੈਨਵਸ ਤੇ ਦੇਖੋਗੇ ਤਾਂ ਈਸਾਈਆਂ ਨੂੰ ਨੇੜੇ ਦਿਖਾਉਣ ਦੀ ਇੱਕ ਦੁਨੀਆ ਭਰ ਦੇ, ਵਿਸ਼ਵ ਭਰ ਦੇ ਵਿੱਚ ਭਾਰਤ ਦੇ ਨਕਸ਼ੇ ਤੇ ਬੀਜੇਪੀ ਇਹ ਦਿਖਾਉਣ ਦੀ ਕੋਸ਼ਿਸ਼, ਉਹ ਵੀ ਇੱਕ ਰੰਗ ਹੈ ਇਹਨਾਂ ਦਾ। ਹਾਂਜੀ ਬਿਲਕੁਲ। ਤੇ ਅਗਲੀ ਖਬਰ ਦੇ ਵੱਲ ਗੱਲ ਰੁਖ ਕਰਕੇ ਆਪਾਂ ਸ਼ਰਮਾ ਜੀ, ਮਾਨ ਸਰਕਾਰ ਦੇ ਦਿਨ ਥੋੜੇ ਜਿਹੇ ਠੰਡੇ ਬੱਤੀ ਚੱਲ ਰਹੇ ਆ। ਇੱਕ ਪਾਸੇ ਵੈਟਰਨਰੀ ਇੰਸਪੈਕਟਰਾਂ ਦਾ ਰੌਲਾ ਪਿਆ ਖੜਾ ਵੀ ਭਾਈ ਬਾਹਰਲਿਆਂ ਨੂੰ ਮੌਕਾ ਦੇਤਾ, ਦੂਜੇ ਪਾਸੇ ਫੌਜਾ ਸਿੰਘ ਸਰਾਰੀ ਵਾਲਾ ਮਸਲਾ ਸਾਹ ਨਹੀਂ ਲੈਣ ਦਿੰਦਾ, ਤੀਜਾ ਦਿੱਲੀ ਦੇ ਵਿੱਚ ਵਿਧਾਇਕ ਸੱਦ ਲਏ ਤੁਸੀਂ ਦੱਸ ਕੇ ਹਟੇ ਆ, ਚੌਥਾ ਬੀਜੇਪੀ ਵਾਲਾ, ਇੱਕ ਦੋ ਮਸਲੇ ਹੋਰ ਵੀ ਹੋਣਗੇ। ਤੇ ਸੱਚ ਰਾਜਪਾਲ ਸਾਹਿਬ ਥੋੜੇ ਜਿਹੇ ਅਗਰੈਸਿਵ ਹੋਏ ਫਿਰਦੇ ਆ, ਕਹਿੰਦੇ ਨਾ ਇਹ ਮਾਈਨਿੰਗ ਤੇ ਕੁਛ ਕਰਦੇ ਆ ਤੇ ਨਾ ਇਹ ਨਸ਼ੇ ਤੇ ਕੁਛ ਕਰਦੇ ਆ। ਹੁਣ ਚੱਕਰ ਇਹ ਪੈ ਗਿਆ ਵੀ ਆਟਾ ਦਾਲ ਸਕੀਮ ਤੋਂ ਬਾਅਦ ਮਾਈਨਿੰਗ ਪਾਲਿਸੀ ਤੇ ਵੀ ਰੋਕ ਲੱਗ ਗਈ ਤੇ ਰਹਿੰਦੀ ਖੁੰਦੀ ਕਸਰ ਸੋਸ਼ਲ ਮੀਡੀਆ ਨੇ ਕੱਢਤੀ, ਜਿੱਥੇ ਕਹਿੰਦੇ ਵੀ BMW ਵਾਲੇ ਨਹੀਂ ਪੰਜਾਬ ਆਉਂਦੇ ਜੀ। ਬਿਲਕੁਲ ਪ੍ਰਵੀਨ ਜੀ, ਤੁਸੀਂ ਬਿਲਕੁਲ ਦੁਰਸਤ ਫਰਮਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲਈ ਮੁਸ਼ਕਲਾਂ ਬਹੁਤ ਵੱਡੀਆਂ ਨੇ।
ਚੁਣੌਤੀਆਂ ਬਹੁਤ ਵੱਡੀਆਂ ਨੇ। ਜਿਹੜਾ ਉਹ ਫੈਸਲਾ ਇਸ ਹਵਾਲੇ ਨਾਲ ਲੈਂਦੇ ਨੇ ਕਿ ਲੋਕਾਂ 'ਚ ਬੱਲੇ ਬੱਲੇ ਹੋ ਜਾਏਗੀ, ਉਹਨਾਂ ਨੂੰ ਉਲਟਾ ਪੈ ਜਾਂਦਾ। ਚਾਹੇ ਹਾਂਜੀ। ਉਹ ਸੁਰੱਖਿਆ ਦਾ ਮਾਮਲਾ ਹੋਵੇ, ਜਿਸ ਢੰਗ ਨਾਲ ਵੇਚਣ ਦੀ ਕੋਸ਼ਿਸ਼ ਕੀਤੀ, ਉਸ ਮਸਲੇ ਨੂੰ ਨਾ ਉਜਾਗਰ ਕਰਕੇ ਇਹਦੀ ਵੀ ਸੁਰੱਖਿਆ ਵਾਪਸ, ਇਹਦੀ ਵੀ ਵਾਪਸ। ਦੂਏ ਦਿਨ ਮੂਸੇ ਵਾਲਾ ਕਤਲकांड ਵਾਪਰਿਆ ਤੇ ਉਸ ਤੋਂ ਬਾਅਦ ਕੋਰਟ ਕਚਹਿਰੀਆਂ 'ਚੋਂ ਵੀ ਗਾਲਾਂ ਖਾਣੀਆਂ ਪਈਆਂ। ਮਤਲਬ ਕਿ ਉਸ ਹਵਾਲੇ ਨਾਲ ਵੀ ਕਿ ਗੱਲਾਂ ਜਨਤਕ ਨਹੀਂ ਹੋਣੀਆਂ ਚਾਹੀਦੀਆਂ, ਉਸ ਸਵਾਲਾਂ ਦੇ ਘੇਰੇ 'ਚ ਆਏ। ਸੋ ਉੱਥੇ ਫਿਰ ਉਸ ਤੋਂ ਬਾਅਦ ਲਗਾਤਾਰ, ਚਾਹੇ ਉਹ ਐਕਸਾਈਜ਼ ਪਾਲਿਸੀ ਹੈ, ਚਾਹੇ ਉਹ ਮਾਈਨਿੰਗ ਪਾਲਿਸੀ ਹੈ, ਚਾਹੇ ਉਹ ਆਟਾ ਦਾਲ ਸਕੀਮ ਹੈ, ਇਹਨਾਂ ਸਾਰੇ ਮਾਮਲਿਆਂ ਦੇ ਵਿੱਚ ਲਗਾਤਾਰ ਸਵਾਲਾਂ ਦੇ ਘੇਰੇ 'ਚ ਆਉਂਦੀ ਗਈ ਆਮ ਆਦਮੀ ਪਾਰਟੀ ਦੀ ਸਰਕਾਰ। ਖਾਸ ਕਰਕੇ ਜਦੋਂ ਤੁਸੀਂ ਬੀਜੇਪੀ ਕੇਂਦਰ ਵਾਲੀ ਨੀਤੀ ਘੜ ਰਹੀ ਹੋਵੇ, ਰਾਜਪਾਲ ਨਵੀਆਂ ਚਾਲਾਂ ਚੱਲ ਰਹੇ ਹੋਣ, ਉਸ ਦੌਰਾਨ ਕੋਰਟ 'ਚੋਂ ਵੀ ਤੁਹਾਨੂੰ ਝਾੜਾਂ ਪੈਣ। ਇਹ ਇੱਕ ਵੱਡਾ ਸਵਾਲ ਹੈ ਕਿ ਕੋਰਟ 'ਚੋਂ ਵੀ ਤੁਹਾਨੂੰ ਮਤਲਬ ਲਗਾਤਾਰ ਇੱਕ ਤੋਂ ਬਾਅਦ ਇੱਕ ਦਿਨ, ਕੱਲ ਆਟਾ ਦਾਲ ਵਾਲੇ ਮਾਮਲਾ ਸੀਗਾ, ਅੱਜ ਹੁਣ ਮਾਈਨਿੰਗ ਪਾਲਿਸੀ ਵਾਲਾ ਆ ਗਿਆ। ਸੋ ਇੱਕ ਤੋਂ ਬਾਅਦ ਦੂਸਰੇ ਦਿਨ ਹੀ ਲਗਾਤਾਰ। ਤੀਸਰਾ ਪਾਸਾ, ਤੁਸੀਂ ਦਾਅਵੇ ਕਰ ਰਹੇ ਹੋ ਕਿ ਪੰਜਾਬ 'ਚ ਅਸੀਂ ਪੰਜਾਬੀਆਂ ਲਈ ਰੁਜ਼ਗਾਰ ਪੈਦਾ ਕਰ ਰਹੇ ਹਾਂ, ਨਿਵੇਸ਼ ਲੈ ਕੇ ਆ ਰਹੇ ਹਾਂ। ਹੋ ਸਾਰਾ ਕੁਝ ਉਲਟਾ ਰਿਹਾ ਪ੍ਰਵੀਨ ਜੀ। ਜੀ ਜੀ। ਚਾਹੇ ਇਹਨਾਂ ਨੇ ਉਹ ਰੱਖੇ ਜਰਨਲ, ਐਡਵੋਕੇਟ ਜਰਨਲ ਦੇ ਨਾਲ ਦੀ ਟੀਮ, ਉਹਦੇ ਵਿੱਚ ਸਵਾਲ ਖੜਾ ਹੋ ਗਿਆ ਕਿ ਦਿੱਲੀ ਤੋਂ ਵਕੀਲ, ਹਰਿਆਣੇ ਤੋਂ ਵਕੀਲ, ਹਿਮਾਚਲ ਤੋਂ ਵਕੀਲ, ਪੰਜਾਬ ਵਾਲਿਆਂ ਦੀ ਵਾਰੀ ਕਦੋਂ ਪਾਈ? ਸੋ ਕੀ ਪੰਜਾਬ 'ਚ ਵਕੀਲ ਨਹੀਂ ਗਏ? ਫਿਰ ਵੈਟਰਨਰੀ ਡਾਕਟਰ ਵਾਲੇ ਮਾਮਲੇ 'ਚ ਇਹੋ ਜਿਹਾ ਹੋਇਆ, ਰਾਜਸਥਾਨ ਔਰ ਹਰਿਆਣੇ 'ਚੋਂ ਵੱਧ ਗਿਣਤੀ 'ਚ ਲਏ। ਕੀ ਪੰਜਾਬ 'ਚ ਹੁਣ ਵੈਟਰਨਰੀ ਡਾਕਟਰ ਵੀ ਨਹੀਂ ਮਿਲਦੇ? ਫਿਰ ਇਸੇ ਤਰ੍ਹਾਂ ਆਟਾ ਦਾਲ ਸਕੀਮ ਦੇ ਵਿੱਚ ਨਿੱਜੀ ਕੰਪਨੀਆਂ ਦੇ ਹਵਾਲੇ। ਹੁਣ ਤਾਜ਼ਾ ਮਾਮਲਾ ਜਿਹੜਾ ਸਾਹਮਣੇ ਆਇਆ ਪ੍ਰਵੀਨ ਜੀ, ਉਹ ਫੌਜ ਦੀ ਭਰਤੀ ਨੂੰ ਲੈ ਕੇ ਆ। ਉਸ ਮਾਮਲੇ ਦੇ ਵਿੱਚ ਫੌਜ ਨੇ ਸਾਫ਼ ਕਿਹਾ ਕਿ ਤੁਹਾਡਾ ਪ੍ਰਸ਼ਾਸਨ ਬੀਕੇ ਜੰਜੂਆ ਜੀ ਸਾਡਾ ਕੋਈ ਸਾਥ ਨਹੀਂ ਦਿੰਦਾ, ਕੋਈ ਸਾਨੂੰ ਸਿਸਟਮ ਨਹੀਂ ਕਰਾ ਕੇ ਦੇ ਰਿਹਾ, ਕੋਈ ਪ੍ਰਬੰਧ ਨਹੀਂ ਕਰਕੇ ਦੇ ਰਿਹਾ। ਅਸੀਂ ਜਿਹੜਾ ਸ਼ਡਿਊਲ ਪੰਜਾਬ ਲਈ ਲਾਉਂਦੇ ਹਾਂ, ਅਸੀਂ ਹੋਰ ਸੂਬਿਆਂ 'ਚ ਲੈ ਜਾਣਾ। ਸਿੱਧੀ ਧਮਕੀ ਆ। ਸੋ ਇਹਦਾ ਮਤਲਬ ਫੌਜ 'ਚ ਪਹਿਲਾਂ ਹੀ ਸਾਡਾ ਕੋਟਾ ਘਟਦਾ ਜਾ ਰਿਹਾ, ਪੰਜਾਬ ਦੇ ਨੌਜਵਾਨਾਂ ਦੀ ਗਿਣਤੀ ਘਟਦੀ ਜਾ ਰਹੀ ਆ, ਤੇ ਹੁਣ ਉਹਨਾਂ ਨੂੰ ਬਿਲਕੁਲ ਹੀ ਜੇ ਲਾਂਭੇ ਕਰ ਦਿੱਤਾ ਗਿਆ ਤਾਂ ਨਵੀਂ ਚੁਣੌਤੀ ਆ। ਜੀ ਜੀ। ਸੋ ਇਸ ਲਈ ਇਸ ਮਸਲੇ ਦੇ ਉੱਤੇ ਵੀ ਸਰਕਾਰ ਸਵਾਲਾਂ ਦੇ ਘੇਰੇ 'ਚ ਆ। ਤੇ ਇਹ ਸਭ ਦੇ ਦਰਮਿਆਨ ਮਾਈਨਿੰਗ ਪਾਲਿਸੀ ਨੂੰ ਲੈ ਕੇ ਜਿਹੜੀ ਕੋਰਟ ਨੇ ਰੋਕ ਲਾਈ, ਉਹ ਚੰਗੀਆਂ ਝਾੜਾਂ ਮਾਰੀਆਂ। ਉਸ ਮਾਮਲੇ 'ਚ ਉਹਨਾਂ ਨੇ ਕਿਹਾ ਕਿ ਤੁਸੀਂ ਕੋਈ ਕਾਨੂੰਨ ਦਾ ਪਾਲਣ ਨਹੀਂ ਕੀਤਾ, ਕੋਈ ਤੁਸੀਂ ਧਾਰਾਵਾਂ ਦਾ ਪਾਲਣ ਨਹੀਂ ਕੀਤਾ, ਕੋਈ ਸੰਵਿਧਾਨ ਦਾ ਪਾਲਣ ਨਹੀਂ ਕੀਤਾ। ਚਾਹੇ ਉਹ ਪੰਜਾਬ ਮਾਈਨਿੰਗ ਪਾਲਿਸੀ ਆ, ਚਾਹੇ ਉਹ ਕੇਂਦਰ ਦੀਆਂ ਹਦਾਇਤਾਂ ਨੇ, ਉਸ ਅਨੁਸਾਰ ਕੋਈ ਕੰਮ ਨਹੀਂ ਹੋਇਆ। ਤੁਸੀਂ ਜਿਹੜਾ ਮਤਲਬ ਕਿ ਸੁਰੱਖਿਆ ਦਸਤਿਆਂ ਵੱਲੋਂ ਹਦਾਇਤ ਕੀਤੀ ਜਾ ਰਹੀ ਆ ਉਸ ਹਵਾਲੇ ਨਾਲ ਕਿ ਬਾਰਡਰ ਵਾਲੇ ਇਲਾਕੇ ਨੂੰ ਤਾਂ ਛੱਡ ਲਓ, ਘੱਟੋ ਘੱਟ ਉੱਥੇ ਨਹੀਂ ਕਰਨੀ, ਤੁਸੀਂ ਉਹ ਵੀ ਖੱਡਾਂ ਅਲਾਟ ਕੀਤੀਆਂ, ਤੇ ਬਿਨਾਂ ਖੱਡਾਂ ਅਲਾਟ ਹੋਇਆਂ ਵੀ ਕੰਮ ਜਾਰੀ ਆ, ਅਜੇ ਤੱਕ ਨਹੀਂ ਰੁਕ ਰਿਹਾ। ਸੋ ਇਹ ਸਾਰੇ ਸਵਾਲ ਐਡੇ ਵੱਡੇ ਨੇ ਕਿ ਉਹਨਾਂ ਨੇ ਫਿਲਹਾਲ ਰੋਕ ਲਾਈ ਕਿ ਕੋਈ ਮਾਈਨਿੰਗ ਨਹੀਂ ਹੋਊਗੀ, ਕਿਤੇ ਕੋਈ ਖੱਡ ਨਿਲਾਮ ਨਹੀਂ ਹੋਊਗੀ। ਪਰ ਉਹਦੇ ਬਾਵਜੂਦ ਵੀ ਹਕੀਕਤ ਇਹ ਹੈ ਕਿ ਰੋਜ਼ ਰਾਤ ਨੂੰ ਅਜੇ ਵੀ ਟਿੱਪਰ ਭੜ ਕੇ ਉਵੇਂ ਹੀ ਜਾ ਰਹੇ ਨੇ, ਚਾਹੇ ਉਹ ਬਾਰਡਰ ਦਾ ਏਰੀਆ ਹੋਵੇ, ਚਾਹੇ ਆ ਹਿਮਾਚਲ ਦੇ ਨਾਲ ਲੱਗਦਾ ਏਰੀਆ ਹੋਵੇ, ਚਾਹੇ ਉਹ ਗੜ੍ਹਸ਼ੰਕਰ ਵਾਲਾ ਖੇਤਰ ਹੋਵੇ, ਰੁਕੀ ਨਹੀਂ ਹੈ ਮਾਈਨਿੰਗ। ਤੇ ਇੱਧਰ ਵੱਡੇ ਝਟਕੇ ਕਿ ਹਾਂ ਜੀ ਅਸੀਂ ਮਤਲਬ ਕਿ ਆ ਲਓ ਜੀ ਬਿਜ਼ਨਸ ਆ ਗਿਆ। BMW ਖੁਦ ਮੁੱਖ ਮੰਤਰੀ ਸਾਹਿਬ ਨੇ ਐਲਾਨਿਆ ਸੀਗਾ ਬਹੁਤ ਵੱਡਾ ਕਿ ਲਓ ਜੀ ਪ੍ਰੋਜੈਕਟ ਤੈਅ ਹੋ ਗਿਆ, ਆ ਗਏ ਇੱਥੇ। ਤੇ ਹੁਣ ਕੰਗ ਸਾਹਿਬ ਕਹਿ ਰਹੇ ਨੇ, ਇਹਨਾਂ ਦੇ ਬੁਲਾਰੇ ਕਹਿੰਦੇ ਅਸੀਂ ਉਹ EMO ਜਾਂ ਕੀ ਹੁੰਦਾ ਉਹ ਸਾਈਨ ਨਹੀਂ ਕਰਦੇ, ਇਕੱਲਾ ਉਹ ਮਤਲਬ ਚਿੱਠੀ ਪੱਤਰ ਦਾ ਆਦਾਨ ਪ੍ਰਦਾਨ ਜਾਂ ਨਹੀਂ ਅਸੀਂ ਕਰਦੇ। ਕਹਿੰਦੇ ਅਸੀਂ ਤਾਂ ਓਰੀਜਨਲ 'ਚ ਲੈ ਕੇ ਆਵਾਂਗੇ। ਆ ਤਾਂ ਇੱਥੇ ਵਾਲੇ ਬੁਲਾਰੇ ਬੋਲੀ ਜਾਂਦੇ ਨੇ, ਸਾਡੀ ਗੱਲ ਤਾਂ ਇਹਨਾਂ ਦੇ ਸਿੱਧੇ ਮਾਲਕਾਂ ਨਾਲ ਹੋਈ ਵੀ ਹੈ। ਸੋ ਇਸ ਲਈ ਕਹਿੰਦੇ ਇੱਥੇ ਵਾਲਿਆਂ ਨੂੰ ਪਤਾ ਨਹੀਂ ਹੋਊਗਾ ਬੁਲਾਰਿਆਂ ਨੂੰ। ਪਰ BMW ਦੇ ਜਿਹੜੇ ਮਤਲਬ ਆਥੋਰਾਈਜ਼ ਬੁਲਾਰੇ ਨੇ, ਉਹਨਾਂ ਨੇ ਸਾਹਮਣੇ ਆ ਕੇ ਕਿਹਾ ਕਿ ਸਾਡਾ ਪੰਜਾਬ ਨਾਲ ਕੋਈ ਇਹੋ ਜਿਹਾ ਐਗਰੀਮੈਂਟ ਨਹੀਂ ਹੋਇਆ, ਕੋਈ ਸਾਡਾ ਪੰਜਾਬ 'ਚ ਆਪਣਾ ਆਟੋ ਪਾਰਟ ਦੀਆਂ ਯੂਨਿਟ ਲਾਉਣ ਦਾ ਕੋਈ ਪ੍ਰੋਗਰਾਮ ਨਹੀਂ ਗਾ। ਅਸੀਂ ਪੰਜਾਬ ਨੂੰ ਲੈ ਕੇ ਕੋਈ ਫੈਸਲਾ ਨਹੀਂ ਕੀਤਾ ਹੋਇਆ, ਸਾਡਾ ਪੰਜਾਬ 'ਚ ਕੋਈ ਯੂਨਿਟ ਨਹੀਂ ਲੱਗਣ ਜਾ ਰਿਹਾ। ਇਹ ਐਵੇਂ ਬੇਮਤਲਬ ਦਾ ਪ੍ਰਚਾਰ ਹੈ, ਸਾਡੀ ਤਾਂ ਕੋਈ ਇਸ ਬਾਰੇ ਤਿਆਰੀ ਹੋਈ ਨਹੀਂ, ਕੋਈ ਚਰਚਾ ਹੀ ਨਹੀਂ, ਕੋਈ ਗੱਲਬਾਤ ਨਹੀਂ। ਤੇ ਇਸ ਲਈ ਇਹ ਸਾਰੇ ਮਾਮਲਿਆਂ 'ਚ ਲਗਾਤਾਰ ਫਜ਼ੀਅਤ ਹੋ ਰਹੀ ਆ। ਉਧਰ ਸਰਕਾਰ ਆਪਣੇ ਹੀ ਮਸਲਿਆਂ 'ਚ ਇੰਨੀ ਉਲਝੀ ਆ, ਵਿਜੇ ਸਿੰਗਲਾ ਤੋਂ ਲੈ ਕੇ ਪਠਾਨ ਮਾਜਰੇ ਤੱਕ, ਤੇ ਉਧਰੋਂ ਉਹ ਤੋਂ ਲੈ ਕੇ ਹੁਣ ਇੱਧਰ ਨਵੇਂ ਫੌਜਾ ਸਿੰਘ ਸਰਾਰੀ ਤੱਕ। ਸੋ ਸਾਰੇ ਮਾਮਲੇ 'ਚ ਵਿਵਾਦਾਂ 'ਚ ਘਿਰੀ ਆ। ਹਾਂਜੀ ਬਿਲਕੁਲ, ਵਿਵਾਦ ਤਾਂ ਬਹੁਤ ਜ਼ਿਆਦਾ ਹੋਏ ਪਏ ਨੇ। ਖੈਰ ਵਿਵਾਦਾਂ ਸਰਕਾਰ ਨਾਲ ਵਿਵਾਦ ਜੁੜਦੇ ਤਾਂ ਰਹਿੰਦੇ, ਪਰ ਵਿਵਾਦ ਕੱਲਾ ਵਾਲ ਫੜ ਲੈਣ ਉਦੋਂ ਥੋੜਾ ਜਿਹਾ ਔਖਾ ਹੋ ਜਾਂਦਾ ਹੈ। ਅੱਛਾ ਸ਼ਰਮਾ ਜੀ, ਇੱਕ ਹੋਰ ਜਾਂਦੇ ਗੱਲ ਕਰੀਏ ਨਸ਼ੇ ਦੀ। ਨਸ਼ਾ ਪੰਜਾਬ ਦੇ ਵਿੱਚ ਬਹੁਤ ਵੱਡੀ ਸਮੱਸਿਆ। ਨਸ਼ਾ ਸਮਾਜਿਕ ਮਸਲਾ ਸੀ, ਪਰ ਸਾਡੇ ਸਿਆਸਤਦਾਨਾਂ ਨੇ ਇਹਨੂੰ ਸਿਆਸੀ ਸੰਦ ਬਣਾ ਲਿਆ। ਤੁਹਾਡੇ ਕਹਿਣ ਦੇ ਮੁਤਾਬਕ ਮੈਨੂੰ ਤੁਹਾਡੀ ਗੱਲ ਯਾਦ ਹੈ ਕਿ ਨਸ਼ਾ 3 ਸਰਕਾਰਾਂ ਖਾ ਗਿਆ, 2 ਅਕਾਲੀ ਦਲ ਦੀਆਂ, 1 ਕਾਂਗਰਸ ਦੀ। ਹੈਰੋਇਨ ਦੀਆਂ ਵੱਡੀਆਂ ਖੇਪਾਂ ਫੜੀਆਂ ਜਾਂਦੀਆਂ ਗੁਜਰਾਤ 'ਚੋਂ। ਮੁੰਦਰਾ ਏਅਰਪੋਰਟ ਵਾਲੀ ਤੁਸੀਂ ਗੱਲ ਦੱਸੀ ਸੀ, ਉਸ ਤੋਂ ਬਾਅਦ 75 ਕਿਲੋ ਹੈਰੋਇਨ ਹੋਰ ਫੜੀ ਗਈ ਟਰੱਕ ਵਾਲੀ। ਹੁਣ ਫੇਰ ਕੋਈ ਖੇਪ ਫੜੀ ਗਈ ਹੈ। ਬਰਾਮਦਗੀ ਗੁਜਰਾਤ 'ਚੋਂ ਤੇ ਬਦਨਾਮ ਪੰਜਾਬ। ਬਿਲਕੁਲ, ਇਹ ਬਹੁਤ ਵੱਡਾ ਸਵਾਲ ਹੈ। ਬੇਸ਼ੱਕ ਪੰਜਾਬ ਪੁਲਿਸ ਦਮ ਭਰਦੀ ਹੈ ਕਿ ਅਸੀਂ ਗੁਜਰਾਤ ਪੁਲਿਸ ਨਾਲ ਮਿਲ ਕੇ ਮੁਹਿੰਮ ਚਲਾ ਰਹੇ ਹਾਂ ਜੀ,
ਸਵਾਲ ਇਹ ਹੈ ਕਿ ਮੁਦਰਾ ਪੋਰਟ ਤੋਂ ਦੇਸ਼ ਦੀ ਸਭ ਤੋਂ ਵੱਡੀ ਖੇਪ ਫਟੀ ਜਾਂਦੀ ਆ, ਔਰ ਉਸ ਖੇਪ ਦੇ ਮਾਮਲੇ 'ਚ ਬਦਨਾਮ ਪੰਜਾਬ ਹੀ ਹੁੰਦਾ ਹੈ। ਪਰ ਉਸ ਮਾਮਲੇ 'ਚ ਉਹ ਜਿਨ੍ਹਾਂ ਨੇ ਉਹ ਲਈ ਹੋਈ ਹੈ, ਮਤਲਬ ਕਿ ਉਹਦਾ ਠੇਕਾ ਲਿਆ ਹੋਇਆ, ਕੰਟਰੈਕਟ ਤੇ ਲਈ ਹੋਈ ਆ ਉਹ ਬੰਦਰਗਾਹ, ਉਹਨਾਂ ਦੇ ਉੱਤੇ ਕਾਰਵਾਈ ਐਕਸ਼ਨ ਕਿਉਂ ਨਹੀਂ? ਕਿ ਉਹਨਾਂ ਦੀਆਂ ਜਾਂਚ ਪੜਤਾਲ ਜੀ? ਹੁਣ ਉਹ ਕਹਿਣਗੇ ਜੀ ਦੇਖੋ ਫੜ ਲਈ ਨਾ ਸੀ ਤਾਂ, ਤੇ ਇਹਦਾ ਮਤਲਬ ਜਿਹੜੀ ਫੜੀ ਗਈ ਉਹਦਾ ਹੀ ਪਤਾ ਪ੍ਰਵੀਨ ਜੀ, ਜਿਹੜੀ ਲੰਘ ਜਾਂਦੀ ਹੈ, ਜਿਹੜੀ ਆ ਜਾਂਦੀ ਹੈ ਬਾਜ਼ਾਰ 'ਚ, ਜਿਹੜੀ ਵਿਕਦੀ ਹੈ, ਲੰਘਣ ਕੌਣ ਦਿੰਦਾ? ਕਿਉਂਕਿ ਇਹ ਵੀ ਇੱਕ ਹੁੰਦਾ ਨਾ ਕਿ ਹਾਂ ਤੁਸੀਂ ਥੋੜੀ ਜਿਹੀ ਦੇਰ ਬਾਅਦ ਆ ਕੇ ਲੋਕਾਂ ਨੂੰ ਲੱਗੇ ਕਿ ਲੈ ਵੀ ਕੰਮ ਹੁੰਦਾ, 10 ਥੈਲੇ ਲੰਘਾ ਕੇ ਇੱਕ ਥੈਲਾ ਫੜ ਲਓ। ਸੋ ਇਹ ਜਾਂਚ ਦਾ ਵਿਸ਼ਾ ਕਿ ਕੀ ਇਹਦੇ ਪਿੱਛੇ ਕੋਈ ਮਿਲੀ ਭੁਗਤ, ਕੋਈ ਸਾਜ਼ਿਸ਼ ਤਾਂ ਨਹੀਂ ਕੰਮ ਕਰਦੀ। ਤੇ ਹਰ ਵਾਰ ਏਦਾਂ ਕਿਉਂ ਹੋਵੇ ਕਿ ਗੁਜਰਾਤ ਦੇ ਚਾਹੇ ਟਰੱਕ ਬਰਾਮਦ ਹੋਵੇ, ਚਾਹੇ ਗੁਜਰਾਤ ਦੇ ਵਿੱਚ ਮੁਦਰਾ ਉੱਥੋਂ ਖੇਪ ਬਰਾਮਦ ਹੋਵੇ, ਚਾਹੇ ਹੁਣ ਦਰਿਆ ਦੇ ਰਾਹੀਂ ਕਿਸ਼ਤੀ ਰਾਹੀਂ ਆ ਰਹੀ ਹੋਵੇ ਕਿ 40 ਕਿਲੋ ਫੜੂਗੀ ਜੀ, ਪੰਜਾਬ ਆਉਣੀ ਸੀ ਜਨਾਬ, ਪੰਜਾਬ ਤੋਂ ਫਿਰ ਅੱਗੇ ਦੇਸ਼ ਜਾਣੀ ਸੀ। ਭਾਈ ਗੁਜਰਾਤ ਤੋਂ ਕਿਉਂ ਨਹੀਂ ਦੇਸ਼ 'ਚ ਜਾ ਸਕਦੀ? ਫਿਰ ਪੰਜਾਬ 'ਚੋਂ ਆ ਕੇ ਕਿਉਂ ਦੇਸ਼ ਜਾਣੀ? ਕੋਈ ਮੋਹਰ ਲਾਉਣੀ ਆ ਉਹਨਾਂ ਨੇ ਉੱਪਰ? ਸੋ ਇਸ ਲਈ ਇੱਥੋਂ ਸਵਾਲ ਖੜਾ ਹੁੰਦਾ ਕਿ ਇਸ ਢੰਗ ਨਾਲ ਪੰਜਾਬ ਨੂੰ ਕਿਉਂ? ਸਵਾਲ ਇਹ ਹੈ ਪ੍ਰਵੀਨ ਜੀ ਕਿ ਪੰਜਾਬ ਦਾ ਬਾਰਡਰ ਲੱਗਦਾ ਹੈ ਪਾਕਿਸਤਾਨ ਨਾਲ, ਤੇ ਇਸ ਵਾਘਾ ਬਾਰਡਰ ਰਾਹੀਂ ਸਾਡੇ ਲਗਾਤਾਰ ਟਰੱਕਾਂ ਦਾ ਆਦਾਨ ਪ੍ਰਦਾਨ, ਚਾਹੇ ਉਹ ਡਰਾਈ ਫਰੂਟ ਉਧਰੋਂ ਅਫਗਾਨ ਤੱਕ ਤੋਂ ਹੋ ਕੇ ਆਉਂਦਾ ਸੀ, ਚਾਹੇ ਉਹ ਪਿਆਜ਼ਾਂ ਦਾ ਆਦਾਨ ਪ੍ਰਦਾਨ ਹੋਵੇ, ਚਾਹੇ ਇਧਰੋਂ ਚੀਜ਼ਾਂ ਜਾਣ ਦਾ ਆਦਾਨ ਪ੍ਰਦਾਨ ਹੋਵੇ, ਉਹਦੇ ਨਾਲ ਦੋਏ ਉੱਥੇ ਦੇ ਥਾਵਾਂ ਦੇ ਲੋਕਲ ਲੋਕਾਂ ਨੂੰ, ਟਰੱਕ ਵਾਲਿਆਂ ਨੂੰ, ਸਮਾਨ ਢੋਆ ਢਵਾਈ ਵਾਲਿਆਂ ਨੂੰ, ਰੇਹੜੀ ਟੈਂਪੂ ਵਾਲਿਆਂ ਨੂੰ, ਲੇਬਰ ਨੂੰ ਰੁਜ਼ਗਾਰ ਮਿਲਦਾ। ਤੇ ਜੇਕਰ ਉਹ ਖੁੱਲ ਜਾਂਦਾ ਤਾਂ ਪੰਜਾਬ 'ਚ ਜਿਹੜਾ MSP ਵਾਲਾ ਮਸਲਾ ਉਹ ਕਿੱਡਾ ਵੱਡਾ ਹੱਲ ਹੁੰਦਾ। ਖੇਤੀ ਵਾਲੀਆਂ ਚੀਜ਼ਾਂ ਜੇਕਰ ਉਧਰ ਜਾਣ ਲੱਗ ਜਾਣ ਤੇ ਇੱਧਰ ਕਿਸਾਨਾਂ ਨੂੰ ਵੀ ਸਹੀ ਮੁੱਲ ਮਿਲਣਾ, ਔਰ ਉਧਰ ਵੀ ਲੁੱਟ ਦਾ ਕੰਮ ਬੰਦ ਹੋਣਾ, ਕਿਉਂਕਿ ਬਾਇਆ ਸ਼ਿਪ ਜਦੋਂ ਹੋ ਕੇ ਜਾਂਦਾ ਤਾਂ ਮੁੱਲ 4 ਗੁਣਾ ਵੱਧਦਾ। ਸੋ ਇਸ ਲਈ ਉਹਦੇ ਤੇ ਗਮ ਨਹੀਂ ਹੁੰਦਾ। ਕਹਿੰਦੇ ਜੀ ਨਾ ਬਾਰਡਰ ਪਾਰ ਤੋਂ ਹਥਿਆਰ ਆਉਂਦੇ ਨੇ, ਬਾਰਡਰ ਪਾਰ ਤੋਂ ਨਸ਼ਾ ਆਉਂਦਾ, ਇਸ ਲਈ ਜੀ ਆਹ ਬਾਰਡਰ ਤੋਂ ਵਪਾਰ ਬੰਦ, ਇੱਥੇ ਜਦੇ ਬੰਦ ਹੋ ਜਾਂਦਾ। ਤੇ ਉੱਥੋਂ ਦੁਨੀਆ ਭਰ ਦੀ ਵੱਡੀ, ਭਾਰਤ ਦੀ ਸਭ ਤੋਂ ਵੱਡੀ ਖੇਪ ਫੜ ਹੋਵੇ, ਲਗਾਤਾਰ ਗੁਜਰਾਤ ਦੇ ਬਾਰਡਰ ਤੋਂ ਇਹ ਕੁਝ ਬਰਾਮਦ ਹੁੰਦਾ ਹੋਵੇ, ਤੇ ਉੱਥੇ ਬੇਰੁਜ਼ਗਾਰ ਬੰਦ ਕਿਉਂ ਨਹੀਂ ਹੁੰਦਾ ਜਨਾਬ? ਉੱਥੇ ਆਦਾਨ ਪ੍ਰਦਾਨ ਕਿਉਂ ਨਹੀਂ ਬੰਦ ਹੁੰਦਾ? ਤੇ ਉਹਦੇ ਲਈ ਫਿਰ ਪੰਜਾਬ ਨੂੰ ਹੀ ਵਿੱਚ ਰੱਖਣਾ ਕਿਉਂ ਹੈ? ਇਸ ਲਈ ਇਹਦੇ ਪਿੱਛੇ ਵੀ ਇੱਕ ਮਨਸ਼ਾ ਕੰਮ ਕਰਦੀ ਹੈ ਕਿ ਹਰ ਗੱਲ ਦੇ ਲਈ ਇਹਦਾ ਮਤਲਬ ਪੰਜਾਬ ਨਸ਼ਿਆਂ ਦੀ ਮੰਡੀ ਵਜੋਂ ਬਦਨਾਮ ਰਹੇ। ਬੇਸ਼ੱਕ ਅਸੀਂ ਨਹੀਂ ਕਹਿੰਦੇ ਕਿ ਪੰਜਾਬ 'ਚ ਨਸ਼ਾ ਨਹੀਂ ਹੈਗਾ, ਅਸੀਂ ਤਾਂ ਕਹਿੰਦੇ ਹਾਂ ਕਿ ਆਪਾਂ, ਜਿਵੇਂ ਤੁਸੀਂ ਖੁਦ ਕਿਹਾ ਕਿ ਪੰਜਾਬ ਦੇ ਵਿੱਚ ਨਸ਼ਿਆਂ ਦੇ ਮੁੱਦੇ ਨੇ, ਸਰਕਾਰਾਂ ਖਾ ਲੀਆਂ, 4-4 ਮੁੱਖ ਮੰਤਰੀ ਖਾ ਲਏ, ਉਹਦੇ ਬਾਵਜੂਦ ਵੀ ਉਸੇ ਤਰ੍ਹਾਂ ਜਾਰੀ ਆ ਮਾਮਲਾ, ਨਹੀਂ ਰੁਕ ਰਿਹਾ। ਕੋਰਟ ਕਹਿ ਰਹੀ ਹੈ, ਰਾਜਪਾਲ ਕਹਿ ਰਹੇ ਨੇ, ਪੁਲਿਸ ਦੀਆਂ ਰਿਪੋਰਟਾਂ ਕਹਿ ਰਹੀਆਂ ਨੇ, ਲੀਡਰ ਮੰਨਦੇ ਨੇ ਕਿ ਹਾਂ ਆਹ ਵੀਡੀਓ ਸਾਹਮਣੇ ਆਉਂਦੀਆਂ ਨੇ ਕਿ ਚੂੜਾ ਪਾਈਆਂ ਹੱਥਾਂ ਦੇ ਵਿੱਚ ਬੀਬੀਆਂ ਤੋਂ ਤੁਰ ਨਹੀਂ ਹੁੰਦਾ, ਖੜੇ ਨਹੀਂ ਹੁੰਦਾ। ਇਹਦਾ ਮਤਲਬ ਪੰਜਾਬ 'ਚ ਨਸ਼ਾ ਕਿਸ ਕਦਰ ਸਾਡੀਆਂ ਨਸਾਂ 'ਚ ਉਤਰ ਚੁੱਕਿਆ, ਸਾਡੀਆਂ ਨਸਲਾਂ 'ਚ ਉਤਰ ਚੁੱਕਿਆ, ਇਸ ਦੇ ਉੱਤੇ ਕੋਈ ਕੰਮ ਨਹੀਂ ਹੋ ਰਿਹਾ। ਪਰ ਬਦਨਾਮ ਕਰਨ ਲਈ ਪੰਜਾਬ ਨੂੰ ਬਾਰ-ਬਾਰ ਹੱਥਕੰਡੇ ਅਪਣਾਏ ਜਾਂਦੇ ਨੇ। ਜੇਕਰ ਗੁਜਰਾਤ 'ਚੋਂ ਬਰਾਮਦ ਹੁੰਦਾ ਤਾਂ ਗੁਜਰਾਤ ਦੇ ਉੱਤੇ ਐਕਸ਼ਨ ਹੋਣਾ ਚਾਹੀਦਾ ਹੈ। ਗੁਜਰਾਤ ਸਰਕਾਰ, ਗੁਜਰਾਤ ਪੁਲਿਸ, ਉਸ ਬੰਦਰਗਾਹ ਤੇ ਤੈਨਾਤ ਏਜੰਸੀਆਂ ਤੇ ਜਿਨ੍ਹਾਂ ਨੂੰ ਅਲਾਟ ਕੀਤੀਆਂ ਗਈਆਂ, ਉਹਨਾਂ ਤੇ ਕਾਰਵਾਈ ਕਿਉਂ ਨਹੀਂ? ਇਹ ਸਵਾਲ ਹੈ ਵੱਡਾ। ਜੀ। ਬਿਲਕੁਲ ਜੀ, ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ। ਥੋੜਾ ਜਿੱਥੋਂ ਚੀਜ਼ ਆ ਰਹੀ ਹੈ ਉਹ ਸਟੇਟ, ਉਹ ਥਾਂ ਬਦਨਾਮ ਹੋਣੀ ਚਾਹੀਦੀ ਹੈ, ਕਾਰਵਾਈ ਉੱਥੇ ਹੋਣੀ ਚਾਹੀਦੀ ਹੈ। ਪ੍ਰਵੀਨ ਜੀ ਕਹਿੰਦੇ ਕਿ ਇਹ ਸਾਰਾ ਆਰਡਰ ਪੰਜਾਬ ਦੀਆਂ ਜੇਲ੍ਹਾਂ 'ਚੋਂ ਦਿੱਤਾ ਗਿਆ। ਪੰਜਾਬ ਦੀਆਂ ਜੇਲ੍ਹਾਂ 'ਚੋਂ ਕਹਿੰਦੇ ਆਰਡਰ ਜਾਂਦਾ ਹੈ। ਉਸ ਆਰਡਰ ਦੇ ਹਵਾਲੇ ਨਾਲ ਇਹ ਪੰਜਾਬ ਮਾਲ ਆਉਣਾ ਸੀਗਾ। ਇਹ ਬੁਕਿੰਗ ਸਾਰੀ ਪੰਜਾਬ 'ਚੋਂ 4G ਟਾਵਰਾਂ ਤੇ ਮੋਬਾਈਲਾਂ ਰਾਹੀਂ ਹੋਈ ਹੈ। ਤੇ ਕਹਿੰਦੇ ਇਹ ਵੀ ਜਾਂਚ ਕਰ ਰਹੇ ਨੇ ਕਿ ਕਿੱਦੇ ਸਿੱਧਾ ਸੈਟਲਾਈਟ ਫੋਨ ਤਾਂ ਨਹੀਂ ਵਰਤੇ ਜਾਂਦੇ। ਉਸ ਹਵਾਲੇ ਨਾਲ ਤੇ ਆਪਾਂ ਕੱਲ ਵੀ ਗੱਲ ਕਰਕੇ ਹਟੇ ਹਾਂ। ਸੋ ਜੇਕਰ ਪੰਜਾਬ ਸਰਕਾਰ ਨੇ, ਪੰਜਾਬ ਦੇ ਜੇਲ੍ਹ ਵਿਭਾਗ ਨੇ ਇਸ ਮਸਲੇ ਤੇ ਵੀ ਨਕੇਲ ਨਾ ਪਾਈ ਤਾਂ ਇਹ ਵੀ ਇੱਕ ਪੰਜਾਬ ਦੇ ਲਈ ਬਦਨਾਮੀ ਦਾ ਕਾਰਨ ਵੀ ਬਣਾ, ਔਰ ਵੱਡੇ ਕਾਰਨਾਮਿਆਂ ਦਾ ਕਾਰਨ ਵੀ ਬਣ ਜਾਣਾ। ਔਰ ਜਿਹੜਾ ਹਵਾਲਾ ਕੱਲ ਕੋਰਟ ਨੇ ਦਿੱਤਾ ਕਿ ਭਾਈ ਇਹ ਤੁਹਾਤੋਂ ਨਹੀਂ ਚੱਲਦੀਆਂ, ਜੇਕਰ ਇਹੋ ਜਿਹੀਆਂ 2-4 ਘਟਨਾਵਾਂ ਦੇ ਹਵਾਲੇ 'ਚ ਫਿਰ ਇਹ ਗੱਲ ਸਾਹਮਣੇ ਆਉਂਦੀ ਰਹੀ ਤਾਂ ਫਿਰ ਕੇਂਦਰ ਦੇ ਹਵਾਲੇ ਪੰਜਾਬ ਦੀਆਂ ਜੇਲ੍ਹਾਂ ਵੀ ਹੋਣਗੀਆਂ। ਸੋ ਮੈਂ ਤਾਂ ਹੀ ਕਹਿ ਰਿਹਾ ਕਿ ਕੇਂਦਰੀਕਰਨ ਵੱਲ, ਜਿਵੇਂ ਤੁਸੀਂ ਰਾਜਪਾਲ ਦੀ ਗੱਲ ਕੀਤੀ, ਰਾਜਪਾਲ ਉਹੀ ਨਹੀਂ ਤੇਜ਼ ਹੋ ਜਾਂਦੇ, ਉਹਨਾਂ ਨੂੰ ਕੋਈ ਚਾਬੀ ਦਿੰਦਾ ਹੈ। ਉਹ ਚਾਬੀ ਨਾਲ ਚੱਲਣ ਵਾਲੇ ਖਿਡੌਣੇ ਨੇ ਰਾਜਪਾਲ, ਸਾਰਿਆਂ ਨੂੰ ਪਤਾ ਹੈ ਕਿ ਉਹਨਾਂ 'ਚ ਚਾਬੀ ਕੌਣ ਭਰਦਾ ਹੈ। ਸੋ ਇਸ ਲਈ ਉਹ ਚਾਬੀ ਨਾਲ ਚੱਲਣ ਵਾਲੇ ਖਿਡੌਣੇ ਅਚਾਨਕ ਕੋਈ ਨਹੀਂ ਜਾਣ ਲੱਗੇ। BSF ਵਾਲਾ ਮਸਲਾ ਉਹੀ ਨਹੀਂ ਹੋ ਗਿਆ। ਸੋ BSF ਅੱਧਾ ਪੰਜਾਬ ਕੰਟਰੋਲ ਕਰ ਗਈ। ਰਾਜਪਾਲ ਜੀ ਪੰਜਾਬ 'ਚ ਮੀਟਿੰਗਾਂ ਕਰਨ ਲੱਗ ਗਏ, ਨਿਰਦੇਸ਼ ਦੇਣ ਲੱਗ ਗਏ, ਨਾਲ BK ਜੰਜੂਆ ਨੂੰ ਚੀਫ ਸੈਕਟਰੀ ਤੱਕ ਨੂੰ ਬਿਠਾਉਂਦੇ ਨੇ, ਪੁਲਿਸ ਅਧਿਕਾਰੀਆਂ ਨੂੰ ਬਿਠਾਉਂਦੇ ਨੇ। ਫਿਰ ਪੰਜਾਬ ਨੂੰ ਚਲਾ ਕੌਣ ਰਿਹਾ? ਇਸੇ ਮਸਲੇ ਜੁਲਝਿਆ ਰਹਿਣਾ। ਪੰਜਾਬ ਦੇ ਕੰਮ ਨਹੀਂ ਹੋਣੇ। ਭਗਵੰਤ ਮਾਨ ਕਹਿੰਦਾ ਮੁੱਖ ਮੰਤਰੀ ਮੈਂ, ਰਾਜਪਾਲ ਜੀ ਕਹਿੰਦੇ ਮੈਂ ਚਲਾਊਂ, ਰਾਘਵ ਚੱਡਾ ਕਹਿੰਦਾ ਮੇਰੀ ਦੇਖ ਰੇਖ ਚੱਲੂ, ਕੇਜਰੀਵਾਲ ਕਹਿੰਦਾ ਦਿੱਲੀ ਆਓ, ਪੰਜਾਬ ਤਾਂ ਦਿੱਲੀ ਬੈਠ ਕੇ ਚੱਲੂ। ਸੋ ਚਲਾਊ ਕੌਣ ਪੰਜਾਬ ਨੂੰ? ਜੀ। ਸੋ ਇਸ ਲਈ ਇਹ ਜੇਕਰ 4G 5G ਜਿਹੜੀਆਂ ਟਾਵਰਾਂ ਲਾਉਣੀਆਂ ਲਾਓ, ਜੋ ਕੰਮ ਕਰਨਾ ਕਰੋ, ਜੈਮਰ ਜਿਹੇ ਜਿਹੇ ਲਾਉਣੇ ਆ ਕਿਰਾਏ ਦੇ ਲਾਓ, ਚਾਹੇ ਭਾੜੇ ਦੇ ਲਾਓ, ਚਾਹੇ ਮੁੱਲ ਖਰੀਦੋ, ਪਰ ਇਸ ਦੇ ਉੱਤੇ ਨਕੇਲ ਪਾਉਣੀ ਪੈਣੀ ਹੈ। ਨਹੀਂ ਤਾਂ ਇਹ ਪੰਜਾਬ ਦੇ ਲਈ ਬਦਨਾਮੀ ਦਾ ਸਬੱਬ ਵੀ ਬਣਾ, ਔਰ ਕੇਂਦਰੀਕਰਨ ਦਾ ਇੱਕ ਤਰੀਕਾ ਵੀ ਬਣਨਾ।
ਜੀ, 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 ਜੀ। ਸ਼ਰਮਾ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਸ਼ੁਕਰੀਆ ਪ੍ਰਵੀਨ। ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਾਡੇ ਨਾਲ ਜੁੜੇ ਸਨ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਸਮਾਂ ਇਜਾਜ਼ਤ ਨਹੀਂ ਦਿੰਦਾ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।